ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਸਾਡੇ ਘਰਾਂ 'ਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ। ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 20 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ 1992 ਤੋਂ ਇਸ ਬਿਜ਼ਨਸ ਦੇ ਵਿੱਚ ਨੇ। ਆਲਮੋਸਟ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, ਰੈਸਟੋਰੈਂਟ, ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰ, ਹੋਰ ਕਿਸੇ ਵੀ ਤਰੀਕੇ ਦੇ ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ ਜਾਂ ਵਰਕਰ ਕੌਮ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂਟ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ ਜਾਹਲ, ਲਿਨਵਰਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਹੰਡਾਈ ਦੇ ਤੁਸੀਂ ਇਹਨਾਂ ਕੋਲ ਡਰਾਈਵ ਵੈਨ, ਟ੍ਰੇਲਰ, ਰੀਫਰਜ਼ ਜਿਹੜੇ ਉਹ ਤੁਸੀਂ ਖਰੀਦ ਸਕਦੇ ਹੋ। ਹੋਰ ਵੀ ਮੇਕ ਐਂਡ ਮਾਡਲ ਦੀ ਇਨਵੈਂਟੋਰੀ ਹੈ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਪਹਿਲੀ ਖਬਰ ਆ ਉਹ ਆ ਰਹੀ ਹੈ ਵੀ ਨਿਊਯਾਰਕ ਟਾਈਮ ਨੇ ਇੱਕ ਆਰਟੀਕਲ ਲਿਖਿਆ ਜਿਹਦੇ 'ਚ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਰਾਈ ਕੀਤੀ ਆ ਜਿਹੜਾ ਜਸਟਿਸ ਆ ਉਹਦੇ ਵਿੱਚ ਇੰਟਰਫੇਅਰ ਕਰਨ ਦੀ। ਕਹਿੰਦੇ ਵੀ ਜਿਹੜੇ US ਦੇ ਅਟੋਰਨੀ ਜਨਰਲ ਸੀਗੇ, ਐਕਟਿੰਗ ਅਟੋਰਨੀ ਜਨਰਲ ਮੈਟ ਵਿਟੇਕਰ, ਉਹਨਾਂ ਨੇ ਪੁੱਛਿਆ ਸੀ ਵੀ ਉਹ ਆਪਣੇ ਇੱਕ ਕਰੀਬੀ ਸਾਥੀ ਜਿਹੜੇ ਹੈਗੇ ਆ ਨਿਊਯਾਰਕ ਦੇ ਜੈਫਰੀ ਬਰਮਨ, ਵਾਈਟ ਹਾਊਸ ਐਲੀ ਸੀ, ਜਿਹੜੇ ਉਹਨਾਂ ਨੂੰ ਵੀ ਅਟੋਰਨੀ ਜਨਰਲ ਲਾ ਸਕਦੇ ਆ, ਖਾਸ ਕਰਕੇ ਜਿਹੜਾ ਮਾਈਕਲ ਕੋਹਨ ਆ ਉਹਦੇ ਕੇਸ ਦੇ ਵਿੱਚ। ਅਤੇ ਅੱਗੇ ਜਾ ਕੇ ਜਿਹੜਾ ਨਿਊਯਾਰਕ ਟਾਈਮ ਇਹ ਕਹਿੰਦਾ ਆ, ਪਰ ਪੂਰੀ ਤਰ੍ਹਾਂ ਜਿਹੜੀ ਆ ਇਹ ਕੋਈ ਐਵੀਡੈਂਸ ਨਹੀਂ ਨਿਕਲਦਾ ਲੌਂਗ ਰਿਪੋਰਟ ਦੇ ਵਿੱਚ ਵੀ ਉਹਨਾਂ ਨੇ ਕਿੰਨਾ ਕੁ ਜਿਹੜਾ ਆ ਟਰਾਈ ਕੀਤੀ ਆ ਇੰਟਰਫੀਅਰੈਂਸ ਕਰਨ ਦੀ। ਸੋ ਗੱਲ ਜਿਹੜੀ ਆ ਗੋਲ ਮੋਲ ਜੀ ਚੱਲ ਰਹੀ ਹੈਗੀ ਆ। ਬਿਲਕੁਲ। ਸੋ ਜੇ ਕਹਿੰਦੇ ਆ ਵੀ ਜੇ ਇਸ ਚੀਜ਼ ਸਾਬਤ ਹੁੰਦੀ ਆ ਤਾਂ ਵਾਕਿਆ ਹੀ ਜਿਹੜੇ ਅਬਸਟਰਕਸ਼ਨ ਆਫ ਜਸਟਿਸ ਦੇ ਜਿਹੜੇ ਦੋਸ਼ ਇਹਨਾਂ ਉੱਤੇ ਜਿਹੜੇ ਉਹ ਲੱਗ ਸਕਦੇ ਆ। ਸੋ ਕਥਿਤ ਤੌਰ ਦੇ ਉੱਤੇ ਜਿਹੜੀ ਇੱਕ ਸੰਭਾਵੀ ਫੋਨ ਕਾਲ ਦੀ ਇਸ ਦੇ ਵਿੱਚ ਨਿਊਯਾਰਕ ਟਾਈਮਜ਼ ਨੇ ਜਿਹੜੀ ਇਹ ਗੱਲ ਕੀਤੀ ਆ ਵੀ ਬੇਸਿਕਲੀ ਵੀ ਆਪਣੇ ਬੰਦਾ ਜਿਹੜਾ ਉਹ ਚੈੱਕ ਕਰਨ ਦੇ ਲਈ ਵੀ ਜਿਹੜਾ ਮਾਈਕਲ ਕੋਹਨ ਦੇ ਜਿਹੜੇ ਸੁਣਵਾਈ ਚੱਲ ਰਹੀ ਆ ਉਸ ਦੇ ਉੱਤੇ ਜਿਹੜਾ ਕਿਹੜੇ ਬੰਦੇ ਨੂੰ ਇੱਕ ਹਿਸਾਬ ਦੇ ਨਾਲ ਚਾਰਜ ਜਿਹੜਾ ਉਹ ਦੇਣਾ ਆ। ਸੋ ਅਤੇ ਇਹ ਇੱਥੋਂ ਤੱਕ ਕਿ ਜਿਹੜੇ ਫੌਕਸ ਨਿਊਜ਼ ਦੇ ਜਿਹੜੇ ਜੱਜ ਨੋਪਲਟਿਨੋ ਹੈਗੇ ਆ, ਉਹਨਾਂ ਨੇ ਵੀ ਕਿਹਾ ਆ ਵੀ ਜੇ ਵਾਕਈ ਇਹ ਗੱਲ ਸਾਬਤ ਹੁੰਦੀ ਆ ਤਾਂ ਇਹ ਅਬਸਟਰਕਸ਼ਨ ਆਫ ਜਸਟਿਸ ਵਾਲੇ ਦੋਸ਼ ਇਹਨਾਂ ਉੱਤੇ ਜਿਹੜੇ ਉਹ ਲੱਗ ਸਕਦੇ ਨੇ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ। ਪਰ ਰੋਜ਼ ਕੋਈ ਨਾ ਕੋਈ ਨਵਾਂ ਹੀ ਹਰਜੋਤ ਸਿੰਘ ਜੀ ਧਮਾਕਾ ਜਿਹੜਾ ਇਸ ਚੀਜ਼ ਦੇ ਵਿੱਚ ਹੋਇਆ ਹੀ ਰਹਿੰਦਾ ਆ। ਕਦੀ ਕੁਛ ਹੋ ਜਾਂਦਾ ਹੈ ਅਤੇ ਕਿਤੇ ਕੁਛ ਜਿਹੜਾ ਉਹ ਹੋ ਜਾਂਦਾ ਆ। ਅਤੇ ਅਗਲੀ ਜਿਹੜੀ ਗੱਲ ਕਰੀਏ, ਇਹ ਜਿਹੜਾ ਆਪਾਂ ਰੀਸੈਂਟਲੀ ਦੇਖਿਆ ਵੀ ਜਦੋਂ ਅਮਰੀਕਾ ਨੇ ਜਿਹੜੀ ਇੱਕ ਟਰੀਟੀ ਸੀਗੀ ਨਿਊਕਲੀਅਰ ਜਿਹੜੀ ਮਿਜ਼ਾਈਲਜ਼ ਨੂੰ ਲੈ ਕੇ ਰਸ਼ੀਆ ਦੇ ਨਾਲ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਉੱਤੋਂ ਹੱਥ ਪਿੱਛੇ ਖਿੱਚੇ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਰਸ਼ੀਆ ਨੇ ਵੀ ਉਸ ਟਰੀਟੀ ਨੂੰ ਜਿਹੜਾ ਆ ਉਹ ਭੰਗ ਕਰ ਦਿੱਤਾ ਸੀਗਾ। ਅਤੇ ਹੁਣ ਬੀਤੇ ਦਿਨੀ ਵਲਾਦੀਮੀਰ ਪੁਤਿਨ ਨੇ ਰਸ਼ੀਆ ਦੇ ਵਿੱਚ ਆਪਣੇ ਸਾਰੇ ਲੋਕਾਂ ਦੇ ਸਾਹਮਣੇ ਸੰਬੋਧਨ ਕਰਦੇ ਹੋਏ ਆਖਿਆ ਵੀ ਜੇ ਅਮਰੀਕਾ ਯੂਰਪ ਦੇ ਵਿੱਚ ਮਿਜ਼ਾਈਲਜ਼ ਕਿਤੇ ਵੀ ਡਿਪਲੋਏ ਕਰਦਾ ਆ ਤਾਂ ਉਹ ਅਮਰੀਕਾ ਦੇ ਖਿਲਾਫ ਨਵੇਂ ਜਿਹੜੇ ਵੈਪਨਸ ਆ, ਨਵੀਆਂ ਜਿਹੜੀਆਂ ਮਿਜ਼ਾਈਲਜ਼ ਆ ਉਹ ਡਿਪਲੋਏ ਕਰ ਸਕਦਾ ਆ। ਸੋ ਰੀਸੈਂਟਲੀ ਉਹਨਾਂ ਨੇ ਇੱਕ ਹੋਰ ਨਵੀਂ ਇੱਕ ਵੱਡੀ ਮਿਜ਼ਾਈਲ
ਜਿਸਦੀ ਹੋਰ ਵੀ ਜ਼ਿਆਦਾ ਸ਼ਮਤਾ ਆ ਉਸ ਦਾ ਪ੍ਰੀਖਣ ਕੀਤਾ ਆ। ਅਤੇ ਇੱਕ ਉਹਨਾਂ ਨੇ ਸਬਮਰੀਨ ਤੋਂ ਚੱਲਣ ਵਾਲਾ ਇੱਕ ਡਰੋਨ ਮਿਜ਼ਾਈਲ ਵੀ ਜਿਹੜੀ ਆ ਉਹਨਾਂ ਨੇ ਉਸ ਦਾ ਪ੍ਰੀਖਣ ਕੀਤਾ ਆ। ਸੋ ਇਹ ਹੁਣ ਸਿੱਧੇ ਤੌਰ ਦੇ ਉੱਤੇ ਰਸ਼ੀਆ ਦੇ ਦੁਆਰਾ ਧਮਕੀ ਜਿਹੜੀ ਆ ਉਹ ਅਮਰੀਕਾ ਨੂੰ ਦਿੱਤੀ ਗਈ ਆ ਵੀ ਜੇ ਤੁਸੀਂ ਯੂਰਪ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਮਿਜ਼ਾਈਲ ਜਿਹੜੀ ਉਹ ਲਾਈ ਤਾਂ ਉਸ ਦੇ ਬਦਲੇ ਅਸੀਂ ਵੀ ਤੁਹਾਡੇ ਖਿਲਾਫ ਜਿਹੜੀਆਂ ਹੋਰ ਨਵੇਂ ਵੈਪਨਸ ਜਿਹੜੇ ਆ ਉਹ ਡਿਪਲੋਏ ਕਰ ਸਕਦੇ ਹਾਂ। ਸੋ ਇਹ ਦੇਖੋ ਜਿਹੜੀ INF ਟਰੀਟੀ ਸੀਗੀ ਉਸ ਦੇ ਤਹਿਤ ਇਹ ਸੀਗਾ ਵੀ ਕਿਸੇ ਵੀ ਤਰੀਕੇ ਦੀ ਨਵੀਂ ਪ੍ਰੋਡਕਸ਼ਨ, ਟੈਸਟਿੰਗ ਅਤੇ ਡਿਪਲੋਇਮੈਂਟ ਜਿਹੜੀ ਲੈਂਡ ਬੇਸਡ ਕਰੂਜ਼ ਦੇ ਬੈਲਿਸਟਿਕ ਮਿਜ਼ਾਈਲ ਜਿਨ੍ਹਾਂ ਦੀ ਰੇਂਜ 500 ਤੋਂ 5000 ਮੀਲ ਤੱਕ ਕਿਲੋਮੀਟਰ ਤੱਕ, ਮਾਫੀ ਚਾਹੁੰਦਾ, 500 ਤੋਂ 5500 ਕਿਲੋਮੀਟਰ ਦੇ ਵਿੱਚ ਹੋਊਗੀ, ਉਸ ਦੇ ਉੱਤੇ ਉਹ ਬੈਨ ਜਿਹੜਾ ਉਹਨਾਂ ਨੇ ਲਾਇਆ ਹੋਇਆ ਸੀ। ਪਰ ਹੁਣ ਦੋਨੇ ਹੀ ਮੁਲਕ ਇਸ ਟਰੀਟੀ ਨੂੰ ਭੰਗ ਜਿਹੜਾ ਉਹ ਕਰ ਚੁੱਕੇ, ਉਹ ਬਾਹਰ ਜਿਹੜੇ ਉਸ ਦੇ ਵਿੱਚੋਂ ਆ ਚੁੱਕੇ ਆ। ਸੋ ਦੋਨਾਂ ਨੂੰ ਇੱਕ ਫਰੀ ਹੈਂਡ ਜਿਹੜਾ ਆ ਉਹ ਹੁਣ ਮਿਲਿਆ ਆ। ਸੋ ਅਮਰੀਕਾ ਆਪਣਾ ਜਿਹੜਾ ਫੌਜੀ ਦਬਦਬਾ ਕਾਇਮ ਕਰਨ ਦੇ ਲਈ ਵੱਖ-ਵੱਖ ਮੁਲਕਾਂ ਦੇ ਵਿੱਚ ਜ਼ਰੂਰ ਆਪਣੀ ਆਰਮੀ ਡਿਪਲੋਏ ਕਰਦਾ ਹੈ। ਕਈ ਜਗ੍ਹਾ ਦੇ ਉੱਤੇ ਜਿਹੜੇ ਵਾਰਹੈਡਸ ਜਿਹੜੇ ਇੱਦਾਂ ਦੇ ਉਹ ਲੈ ਕੇ ਵੀ ਜਾਂਦਾ ਰਹਿੰਦਾ ਹੈ, ਖਾਸ ਕਰਕੇ ਜੇ ਆਪਾਂ ਸਾਊਥ ਕੋਰੀਆ ਵਾਲੇ ਪਾਸੇ ਦੀ ਜਿਹੜੀ ਉਹ ਗੱਲ ਕਰੀਏ। ਅਤੇ ਹੁਣ ਜਿਹੜਾ ਵਲਾਦੀਮੀਰ ਪੁਤਿਨ ਦੀ ਇੱਕ ਇਹ ਧਮਕੀ ਆਈ ਆ। ਜੀ, ਅਗਲੀ ਖਬਰ ਜਿਹੜੀ ਅੱਜ ਇੱਕ ਸੁਪਰੀਮ ਕੋਰਟ ਵੱਲੋਂ ਡਿਸੀਜਨ ਦਿੱਤਾ ਗਿਆ ਆ ਵੀ ਜਿਹੜੀਆਂ ਸਟੇਟਸ ਹੈਗੀਆਂ ਆ ਉਹ ਆਪਣਾ ਰੈਵਨਿਊ ਬਹੁਤ ਜ਼ਿਆਦਾ ਫਾਈਨ ਕਰਕੇ ਜਾਂ ਉਹਨਾਂ ਦੀ ਜਿਹੜੇ ਕਿਸੇ ਤਰ੍ਹਾਂ ਦਾ ਚਾਰਜ ਹੋਏ ਆ ਕਿਸੇ ਕ੍ਰਾਈਮ ਦੇ ਵਿੱਚ ਉਹਨਾਂ ਦੀ ਪ੍ਰੋਪਰਟੀ ਲੈ ਕੇ ਆਪਣਾ ਰੈਵਨਿਊ ਇਨਕਰੀਜ਼ ਨਹੀਂ ਕਰ ਸਕਦੇ। ਇਹ ਜਿਹੜਾ ਕੇਸ ਹੈਗਾ ਆ ਇੱਕ ਟਾਈਸਨ ਟਿਮਸ ਨਾਮ ਦੇ ਬੰਦੇ ਵੱਲੋਂ 2013 ਦੇ ਵਿੱਚ ਕੀਤਾ ਗਿਆ ਸੀ। ਉਸ ਨੇ ਇੱਕ ਅੰਡਰ ਕਵਰ ਜਿਹੜਾ ਪੁਲਿਸ ਆਫਿਸਰ ਆ ਉਹਨੂੰ $400 ਦੀ ਹੈਰੋਇਨ ਜਿਹੜੀ ਆ ਉਹ ਵੇਚੀ ਸੀ। ਉਹ ਤੋਂ ਬਾਅਦ ਜਿਹੜੀ ਆ ਉਹ ਉੱਥੇ ਜਿਹੜੀ ਸਟੇਟ ਸੀਗੀ ਉਸ ਸਟੇਟ ਨੇ ਉਹਦੀ ਜਿਹੜੀ ਇੱਕ ਐਕਸਪੈਂਸਿਵ ਕਾਰ ਸੀ ਲੈਂਡ ਰੋਵਰ ਉਸ ਨੂੰ ਸੀਜ਼ ਕਰ ਲਿਆ ਸੀ ਜੋ ਕਿ ਉਸ ਨੇ $42,000 ਦੀ ਖਰੀਦੀ ਸੀ। ਸੋ $400 ਦੀ ਉਸ ਨੇ ਹੈਰੋਇਨ ਜਿਹੜੀ ਆ ਵੇਚੀ ਸੀ ਅੰਡਰ ਕਵਰ ਪੁਲਿਸ ਆਫਿਸਰ ਨੂੰ। ਉਸ ਤੋਂ ਬਾਅਦ ਜਿਹੜਾ ਉਹਨੂੰ ਫਾਈਨ ਹੋਇਆ ਸੀ, ਫਾਈਨ ਸਿਰਫ ਇੰਨਾ ਹੋਇਆ ਸੀ ਭਈ 1 ਸਾਲ ਲਈ ਉਹਨੂੰ ਹਾਊਸ ਅਰੈਸਟ ਅਤੇ 5 ਸਾਲ ਦੀ ਪ੍ਰੋਵੇਸ਼ਨ ਅਤੇ $1,200 ਦਾ ਜਿਹੜਾ ਫਾਈਨ ਹੋਇਆ ਸੀ। ਪਰ ਜਿਹੜਾ ਉਹਨੂੰ ਲੈਂਡ ਰੋਵਰ ਆ ਉਹ ਵਾਪਸ ਨਹੀਂ ਕੀਤਾ ਗਿਆ ਸਟੇਟ ਵੱਲੋਂ। ਸੋ ਇਹਦੇ ਸੰਬੰਧ ਦੇ ਵਿੱਚ US ਸੁਪਰੀਮ ਕੋਰਟ ਨੇ ਯੂਨੈਨੀਮਸਲੀ ਜਿਹੜਾ ਆ ਅੱਜ ਇਹ ਫੈਸਲਾ ਦਿੱਤਾ ਆ ਵੀ ਸਟੇਟਸ ਜਿਹੜੀਆਂ ਆ ਉਹ ਐਕਸੈਸਿਵ ਕੋਰਟ ਫੀਸ, ਫਾਈਨਸ ਅਤੇ ਫੋਰਫੀਚਰ ਜਿਹੜਾ ਆ ਨਹੀਂ ਕਰ ਸਕਦੇ ਪ੍ਰੋਪਰਟੀਜ਼ ਦੀਆਂ ਤਾਂ ਕਿ ਉਹ ਆਪਣਾ ਜਿਹੜਾ ਮਨੀ ਇਨਕਰੀਜ਼ ਕਰ ਸਕਣ। ਸੋ ਇਹਦੇ ਸੰਬੰਧ ਦੇ ਵਿੱਚ ਰੂਥ ਵੈਡਰ ਗਿੰਗਸਬਰਗ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਨੇ ਪੂਰਾ ਜਿਹੜਾ ਡਿਸੀਜਨ ਇਹ ਲਿਖਿਆ। ਹਾਲੇ ਥੋੜ੍ਹਾ ਸਮਾਂ ਪਹਿਲਾਂ ਹੀ ਉਹ ਲੰਗ ਕੈਂਸਰ ਸਰਜਰੀ ਤੋਂ ਵਾਪਸ ਆਏ ਹੈਗੇ ਆ ਜੀ। ਰੀਸੈਂਟਲੀ ਕੁਝ ਦਿਨ ਪਹਿਲਾਂ ਹੀ ਮੁੜ ਕੇ ਜਿਹੜੇ ਬੈਂਚ ਦੇ ਉੱਤੇ ਆਏ ਨੇ ਅਤੇ ਹੁਣ ਜਿਹੜੇ ਸੁਪਰੀਮ ਕੋਰਟ ਦੇ ਵਿੱਚ 9 ਦੇ 9 ਜਸਟਿਸ ਜਿਹੜੇ ਆ ਉਹ ਬੈਂਚ 'ਤੇ ਬੈਠਦੇ ਨੇ। ਸੁਪਰੀਮ ਕੋਰਟ ਨੇ ਇੱਕ ਹੋਰ ਜਿਹੜਾ ਫੈਸਲਾ ਹਰਜੋਤ ਸਿੰਘ ਜੀ ਸੁਣਾਇਆ, ਉਹਨਾਂ ਨੇ ਟੈਕਸਸ ਦੇ ਵਿੱਚ ਇੱਕ ਮੈਂਟਲੀ ਡਿਸੇਬਲਡ ਮੈਨ ਜਿਹੜਾ ਸੀਗਾ, ਬੰਦਾ ਸੀ ਜਿਸ ਨੂੰ ਕਿ ਐਗਜ਼ੀਕਿਊਟ ਕੀਤਾ ਜਾਣਾ ਸੀ, ਉਸ ਦੇ ਉੱਤੇ ਵੀ ਜਿਹੜੀ ਆ ਉਹ ਰੋਕ ਲਾ ਦਿੱਤੀ ਹੈਗੀ ਆ। ਅਤੇ ਇਸ ਦੇ ਸੁਪਰੀਮ ਕੋਰਟ ਨੇ ਇਸ ਦੇ ਵਿੱਚ ਆਖਿਆ ਵੀ ਜਿਹੜਾ ਟੈਕਸਸ ਕੋਰਟ ਆ ਉਸ ਨੇ ਜਿਹੜੀਆਂ ਇੰਸਟਰਕਸ਼ਨ ਸੀਗੀਆਂ ਉਸ ਨੂੰ ਸਹੀ ਤਰੀਕੇ ਦੇ ਨਾਲ ਹਦਾਇਤਾਂ ਨੂੰ ਪਾਲਣ ਜਿਹੜਾ ਉਸ ਦਾ ਨਹੀਂ ਕੀਤਾ। ਸੋ ਇਸ ਕਰਕੇ ਸੁਪਰੀਮ ਕੋਰਟ ਨੇ ਫੈਸਲਾ ਲਿਆ ਵੀ ਟੈਕਸਸ ਮੈਨ ਜਿਸ ਨੇ ਕਿ ਇੱਕ ਸਟੋਰ ਕਲਰਕ ਨੂੰ ਮਾਰਿਆ ਸੀਗਾ ਰੋਬਰੀ ਅਟੈਂਪਟ ਦੇ ਵਿੱਚ, ਅਤੇ ਉਹ ਮੈਂਟਲੀ ਜਿਹੜਾ ਆ ਉਹ ਡਿਸੇਬਲਡ ਹੈਗਾ, ਇੰਟਲੈਕਚੁਅਲੀ ਡਿਸੇਬਿਲਿਟੀ ਉਹਨੂੰ ਹੈਗੀ ਆ, ਇਸ ਲਈ ਉਸ ਨੂੰ ਮੌਤ ਦੇ ਘਾਟ ਜਿਹੜਾ ਨਹੀਂ ਉਤਾਰਿਆ ਜਾ ਸਕਦਾ, ਜਿਸ ਨੂੰ ਕਿ ਇਸ ਸਜ਼ਾ ਜਿਹੜੀ ਇਸ ਕੀਤੇ ਹੋਏ ਦੋਸ਼ ਦੀ ਸਜ਼ਾ ਜਿਹੜੀ ਆ ਜਾਏ ਮੌਤ ਸੁਣਾਈ ਗਈ ਸੀ। ਪਰ ਹੁਣ ਉਸ ਨੂੰ ਐਗਜ਼ੀਕਿਊਟ ਜਿਹੜਾ ਉਹ ਨਹੀਂ ਕੀਤਾ ਜਾਵੇਗਾ। 1980 ਦੇ ਵਿੱਚ ਬੌਬੀ ਜੇ ਮੂਰ ਨੇ ਜਿਹੜਾ ਇਹ ਰੋਬਰੀ ਕੀਤੀ ਸੀ ਜਿਸ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜਾ ਉੱਥੇ ਕਲਰਕ ਸੀ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਉਸਨੇ ਕਰ ਦਿੱਤੀ ਸੀਗੀ। ਸੋ ਸੁਪਰੀਮ ਕੋਰਟ ਨੇ ਇਹ ਜਿਹੜਾ ਹੁਣ ਫੈਸਲਾ ਰੀਸੈਂਟਲੀ ਸੁਣਾਇਆ ਆ ਜਿਸ ਦੇ ਵਿੱਚ ਉਹਨਾਂ ਨੇ ਇਸ ਦੀ ਐਗਜ਼ੀਕਿਊਟ ਕਰਨ ਤੋਂ ਇਨਕਾਰ ਕਰ ਦਿੱਤਾ, ਉਸ ਦੇ ਉੱਤੇ ਰੋਕ ਲਾ ਦਿੱਤੀ ਆ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜਾ ਵੈਦਰ ਦੇ ਨਾਲ ਰਿਲੇਟਡ ਆ। USA ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਟੋਰਮ ਆ ਉਹ ਈਸਟ ਵਾਲੀ ਸਾਈਡ ਦੇ ਉੱਤੇ ਆ ਰਿਹਾ ਹੈਗਾ ਆ, ਜਿਹਦੇ ਨਾਲ ਕਹਿੰਦੇ 117 ਮਿਲੀਅਨ ਲੋਕ ਜਿਹੜੇ ਅਫੈਕਟ ਹੋਣਗੇ, ਮੇਨਲੀ ਪਲੇਨਸ ਤੇ ਮਿਡ ਵੈਸਟ ਤੇ ਮਿਡ ਅਟਲਾਂਟਿਕ ਨਾਰਥ ਈਸਟ ਏਰੀਏ ਦੇ ਵਿੱਚ 20 ਮਿਲੀਅਨ ਲੋਕ ਜਿਹੜੇ ਆ ਉਹ ਫਲੱਡ ਵਾਰਨਿੰਗ ਫੇਸ
ਫੇਸ ਕਰ ਸਕਦੇ ਹੈਗੇ ਆ, ਫਲੈਸ਼ ਫਲੱਡਸ ਵੀ ਆ ਸਕਦੇ ਹੈਗੇ ਆ। ਸੋ ਕਹਿੰਦੇ ਪਈ ਜਿਹੜੀ ਗਰਮ ਮੋਇਸਟ ਏਅਰ ਆ ਉਹ ਨਾਰਥ ਗਲਫ ਆਫ ਮੈਕਸੀਕੋ ਵੱਲੋਂ ਆ ਕੇ ਜਿਹੜਾ ਕੋਲਡ ਸਟੋਰ ਸਿਸਟਮ ਹੈਗਾ ਆ ਰੌਕੀਜ਼ ਏਰੀਆ ਦੇ ਵਿੱਚ, ਉਹਦੇ ਨਾਲ ਮਿਕਸ ਹੋ ਕੇ ਜਿਹੜਾ ਇਹ ਸਾਰਾ ਸਟੋਰਮ ਆਊਗਾ। ਸੋ ਉਹ ਜਿਹੜੀਆਂ ਸਟੇਟਾਂ ਹੈਗੀਆਂ ਉੱਧਰ ਈਵਨ ਕੈਨੇਡਾ ਦੇ ਵਿੱਚ ਵੀ ਕਿਊਬਕ, ਟੋਰਾਂਟੋ, ਹੈਲੀਫੈਕਸ, ਨਿਊਯਾਰਕ, ਇੱਧਰ ਵਾਸ਼ਿੰਗਟਨ ਅਤੇ ਓਮਾਹਾ, ਸੈਂਟ ਲੂਇਸ, ਇਹ ਡੈਨਵਰ, ਸਾਲਟ ਲੇਕ ਸਿਟੀ, ਇਹ ਸਾਰੇ ਏਰੀਏ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜੀ ਸਨੋ ਆ ਉਹ ਵੀਰਵਾਰ ਨੂੰ ਪੈਣੀ ਸ਼ੁਰੂ ਹੋਊਗੀ। ਜੀ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇਸ ਦੇ ਵਿੱਚ ਕਹਿੰਦੇ ਜਿੱਦਾਂ ਆਪਾਂ ਨੂੰ ਪਤਾ ਆ ਵੀ ਹੁਣ ਬਹੁਤ ਹੀ ਜਲਦ ਫਰਵਰੀ 27 ਅਤੇ 28 ਦੇ ਵਿੱਚ ਤਰੀਕ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕਿਮ ਯੋਂਗ ਅਨ ਨਾਰਥ ਕੋਰੀਆ ਦਾ ਜਿਹੜਾ ਡਿਕਟੇਟਰ ਆ ਉਹਨਾਂ ਦੇ ਦਰਮਿਆਨ ਦੂਜੀ ਜਿਹੜੀ ਆ ਉਹ ਸਮਿਟ ਹੋਣ ਜਾ ਰਹੀ ਆ। ਸੋ 2 ਦਿਨਾਂ ਦੀ ਇਹ ਵੀਅਤਨਾਮ ਦੇ ਵਿੱਚ ਮੀਟਿੰਗ 'ਚ ਦੇਖਦੇ ਆ ਵੀ ਕਹਿੰਦੇ ਆ ਉਹ ਕੀ ਹੋਊਗਾ। ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਸ ਦੇ ਉੱਤੇ ਸੰਭਾਵਿਤ ਤੌਰ ਦੇ ਉੱਤੇ ਜਦੋਂ ਇਹਨਾਂ ਨੇ ਦੱਸਿਆ ਸੀਗਾ ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ, ਤਾਂ ਉਦੋਂ ਤੋਂ ਹੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਵੀ ਇਸ ਵਾਰੀ ਕਿਹੜੀ ਗੱਲਬਾਤ ਜਿਹੜੀ ਆ ਉੱਥੇ ਹੋ ਸਕਦੀ ਆ। ਸੋ ਦੋਨਾਂ ਹੀ ਜਿਹੜੇ ਉੱਧਰ ਜਿਹੜੇ ਡਿਕਟੇਟਰ ਕਿਮ ਅਤੇ ਇੱਧਰ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਗੱਲਾਂ ਉਹ ਬੜੀਆਂ ਵੇਗ ਜਿਹੀਆਂ ਰੱਖੀਆਂ, ਕਲੀਅਰਲੀ ਕੋਈ ਏਜੰਡਾ ਜਿਹੜਾ ਆ ਉਹ ਕਹਿ ਲਓ ਵੀ ਲਾਈਮਲਾਈਟ ਦੇ ਵਿੱਚ ਜਿਹੜਾ ਉਹ ਨਹੀਂ ਲਿਆਂਦਾ। ਪਰ ਸਭ ਨੂੰ ਪਤਾ ਵੀ ਇਸ ਦੇ ਵਿੱਚ ਬਹੁਤਾਤ ਦੇ ਵਿੱਚ ਗੱਲਬਾਤ ਜਿਹੜੀ ਪਰਮਾਣੂ ਰਹਿਤ ਕੋਰੀਆ ਦੇ ਹੋਣ ਦੀ ਗੱਲ ਹੋਊਗੀ। ਅਤੇ ਜਿੱਦਾਂ ਪਹਿਲਾਂ ਵੀ ਦੱਸਿਆ ਆ ਵੀ ਅੱਜ ਤੋਂ ਜਿਹੜੇ ਕਈ ਮਹੀਨੇ ਪਹਿਲਾਂ ਸਿੰਗਾਪੁਰ ਦੇ ਵਿੱਚ ਸਮਿਟ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਕੋਈ ਨਤੀਜਾ ਜਿਹੜਾ ਕਹਿ ਲਓ ਵੀ ਪੁਖਤਾ ਨਤੀਜਾ ਕੋਈ ਉਸ ਪਾਸੋਂ ਜਿਹੜਾ ਮਿਲਿਆ ਨਹੀਂ ਆ। ਸੋ ਹੁਣ ਦੂਜੀ ਜਿਹੜੀ ਇਹ ਸਮਿਟ ਤੋਂ ਬਾਅਦ ਦੇ ਵਿੱਚ ਕੀ ਗੱਲ ਹੋਵੇਗੀ ਇਸ ਦੇ ਉੱਤੇ ਹਰ ਇੱਕ ਦੀ ਨਜ਼ਰ ਜਿਹੜੀ ਆ ਉਹ ਰਹੇਗੀ। ਸੋ ਬੀਤੇ ਦਿਨਾਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਉਹਨਾਂ ਨੇ ਕਿਹਾ ਵੀ ਆਈ ਐਮ ਇਨ ਨੋ ਰਸ਼ ਫॉर ਸਪੀਡ, ਮੈਂ ਤੇਜ਼ੀ ਦੇ ਨਾਲ ਨਹੀਂ ਆ, ਵੀ ਜਸਟ ਡੋਂਟ ਵਾਂਟ ਐਨੀ ਟੈਸਟਿੰਗ, ਵੀ ਉੱਧਰੋਂ ਕੋਈ ਟੈਸਟਿੰਗ ਜਿਹੜੀ ਮਿਜ਼ਾਈਲਸ ਦੀ ਜਿਹੜੀ ਆ ਉਹ ਨਾ ਹੋਵੇ। ਸੋ ਉਸ ਟਾਈਮ ਦੇ ਉੱਤੇ ਇੱਦਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਜਲਦੀ ਹੋਊਗਾ। ਪਰ ਨਾਰਥ ਕੋਰੀਆ ਦੇ ਜੇ ਇਤਿਹਾਸ ਦੇ ਵਿੱਚ ਨਜ਼ਰ ਮਾਰਦੇ ਜਾਈਏ, ਉਹਨਾਂ ਨੇ ਬਹੁਤ ਵਾਰੀ ਜਿਹੜੀਆਂ ਇੱਦਾਂ ਦੀਆਂ ਸਮਿਟਸ ਕਰਕੇ ਜਿਹੜਾ ਹਮੇਸ਼ਾ ਪਿੱਠ 'ਚ ਛੁਰੀ ਜਿਹੜੀ ਆ ਉਹ ਖੋਭੀ ਆ ਬਹੁਤ ਸਾਰੀਆਂ ਵੈਸਟਰਨ ਪਾਵਰਸ ਦੇ ਨਾਲ, ਖਾਸ ਕਰਕੇ ਅਮਰੀਕਾ ਦੇ ਨਾਲ। ਸੋ ਇਸ ਵਾਰੀ ਦੇਖਦੇ ਹਾਂ ਕੀ ਹੋਊਗਾ ਹੁਣ। ਪਰ ਦੂਜੀ ਸਮਿਟ ਜਲਦ 1 ਸਾਲ ਦੇ ਦਰਮਿਆਨ ਹੀ ਜਿਹੜੀ ਆ ਉਹ ਹੋ ਰਹੀ ਆ। ਸੋ ਹਰ ਇੱਕ ਦੀ ਜਿਹੜੀ ਇਸ ਦੇ ਉੱਤੇ ਨਜ਼ਰ ਆ ਉਹ ਰਹੇਗੀ। ਸੋ ਹਰ ਸਾਲ ਦੀ ਤਰ੍ਹਾਂ ਉਹਨੇ ਜਿਹੜੇ ਕਿਮ ਯੋਂਗ ਉਹਨਾਂ ਉਸਨੇ ਨਵੇਂ ਸਾਲ ਦੇ ਐਡਰੈਸ ਦੇ ਵਿੱਚ ਇੱਕ ਵਾਰੀ ਫੇਰ ਇਹੀ ਕਿਹਾ ਸੀਗਾ ਵੀ ਉਹ ਆਪਣੀ ਜਿਹੜੀ ਨਿਊਕਲੀਅਰ ਵੈਪਨਸ ਪ੍ਰੋਗਰਾਮ ਆ ਉਸ ਨੂੰ ਫਰੀਜ਼ ਕਰਨ ਬਾਰੇ ਜਿਹੜਾ ਆ ਉਹ ਸੋਚ ਰਿਹਾ ਆ। ਪਰ ਉਹਨਾਂ ਦੇ ਉੱਤੇ ਜਿਹੜੀਆਂ ਬਹੁਤ ਸਾਰੀਆਂ ਫਾਈਨੈਂਸ਼ੀਅਲ ਰਿਸਟ੍ਰਿਕਸ਼ਨਸ, ਆਰਥਿਕ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਆ ਅਮਰੀਕਾ ਦੇ ਦੁਆਰਾ, ਸੈਂਕਸ਼ਨਸ ਜਿਹੜੇ ਲਾਏ ਗਏ ਨੇ, ਜਿਹੜੇ ਕਿ ਬਾਕੀ ਮੁਲਕਾਂ ਨੂੰ ਵੀ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਸੌਦਾ ਪਤਾ ਹੈ ਜਿਹੜਾ ਇੱਕ ਹਿਸਾਬ ਦੇ ਨਾਲ ਖਰੀਦਣ ਫਰੋਖਤ ਦੀ ਜਿਹੜੀ ਉਹ ਰੋਕ ਲਾਉਂਦਾ ਆ ਵੀ ਉਸ ਨੂੰ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਚੁੱਕਿਆ ਜਾਵੇ। ਸੋ ਉੱਦਾਂ ਨਾਲ ਦੇ ਨਾਲ ਜਿਹੜਾ ਉਹਨਾਂ ਦਾ ਗਵਾਂਢੀ ਜਿਹੜਾ ਮੁਲਕ ਆ ਸਾਊਥ ਕੋਰੀਆ ਦਾ, ਉਹਨਾਂ ਦਾ ਵੀ ਜਿਹੜਾ ਨਵਾਂ ਜਿਹੜਾ ਲੀਡਰ ਆ, ਪ੍ਰੈਜ਼ੀਡੈਂਟ ਆ, ਉਹ ਵੀ ਚਾਹੁੰਦਾ ਵੀ ਨਾਰਥ ਕੋਰੀਆ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਸਮਝੌਤਾ ਹੋਵੇ, ਕਿਉਂਕਿ ਕਹਿੰਦੇ ਸੇਮ ਲੋਕ ਨੇ, ਸੇਮ ਬੋਲੀ ਆ, ਸੇਮ ਜਿਹੜਾ ਉਹ ਕਲਚਰ ਆ, ਅਤੇ ਕਿਉਂ ਇੰਨੀ ਦੂਰੀਆਂ ਜਿਹੜੀਆਂ ਉਹ ਬਣਾ ਕੇ ਰੱਖਣੀਆਂ ਚਾਹੀਦੀਆਂ। ਸੋ ਹੋਪਫੁਲੀ ਇਸ ਜਿਹੜੀ ਦੂਜੀ ਸਮਿਟ ਆ, ਇਸ ਦੂਜੀ ਗੱਲਬਾਤ ਦੇ ਵਿੱਚੋਂ ਕੁਛ ਨਾ ਕੁਛ ਵਧੀਆ ਜਿਹੜਾ ਆ ਉਹ ਨਿਕਲ ਕੇ ਆਵੇਗਾ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਨਵੀਂ ਚੁਣੀ ਹੋਈ ਕਾਂਗਰਸ ਵੂਮਨ ਹੈਗੀ ਨਿਊਯਾਰਕ ਤੋਂ, ਓਕੈਜ਼ੀਓ ਕੋਰਟੇਜ਼, ਉਹਦਾ ਜਿਹੜਾ ਹੁਣ ਕਾਫੀ ਵਿਰੋਧ ਹੋ ਰਿਹਾ ਵਿਦਿਨ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਵੀ, ਕਿਉਂਕਿ ਜਿਹੜਾ ਐਮਾਜ਼ੋਨ ਹੈ, ਐਮਾਜ਼ੋਨ ਨੇ ਨਿਊਯਾਰਕ ਦੇ ਵਿੱਚ ਜਾਣਾ ਸੀ, ਜਿਹਦੇ ਨਾਲ ਬਹੁਤ ਜ਼ਿਆਦਾ ਗਿਣਤੀ 'ਚ ਜੌਬਸ ਉੱਥੇ ਕ੍ਰੀਏਟ ਹੋਣੀਆਂ ਸੀਗੀਆਂ, ਅਤੇ ਉਸ ਨੇ ਜਿਹੜਾ ਉਹਦਾ ਕਾਫੀ ਵਿਰੋਧ ਕੀਤਾ ਸੀ। ਅਤੇ ਕਹਿੰਦੀ ਵੀ ਜਿਹੜਾ $4 ਬਿਲੀਅਨ ਦੇ ਕਰੀਬ ਨਿਊਯਾਰਕ ਸਟੇਟ ਨੇ ਦੇਣਾ ਸੀ ਉਸ ਨੂੰ, ਵੀ ਉਹ ਗਲਤ ਹੈਗਾ ਆ, ਐਮਾਜ਼ੋਨ ਨੂੰ ਉਹਨਾਂ ਨੇ ਬੈਨੀਫਿਟ ਦੇਣਾ ਸੀ। ਪਰ ਹੁਣ ਜਿਹੜੇ ਨਿਊਯਾਰਕ ਦੇ ਮੇਅਰ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਗਲਤ ਆ, ਵੀ ਈਵਨ ਦੋ ਅਸੀਂ $4 ਬਿਲੀਅਨ ਦੇ ਕਰੀਬ ਪੈਸੇ ਉਹਨਾਂ ਨੂੰ ਦੇਣੇ ਸੀ, ਪਰ 10 ਸਾਲਾਂ ਦੇ ਵਿੱਚ ਜਿਹੜੇ ਮੇਅਰ ਬਿਲ ਡੇ ਬਲੈਸੀਓ ਆ ਉਹਨਾਂ ਨੇ ਕਿਹਾ ਵੀ ਸਾਨੂੰ $27 ਬਿਲੀਅਨ ਦੇ ਕਰੀਬ ਜਿਹੜਾ ਟੈਕਸ ਆ ਉਹ ਆਉਣਾ ਸੀਗਾ। ਸੋ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਇਸ ਗੱਲ ਤੋਂ ਅਪਸੈਟ ਆ ਵੀ ਇਹ ਜਦੋਂ ਨਿਊਯਾਰਕ ਤੋਂ ਫਿਰ ਐਮਾਜ਼ੋਨ ਨੇ ਆਪਣਾ ਜਿਹੜਾ ਸੈਕੰਡ ਜਿਹੜਾ ਹੈੱਡਕੁਆਟਰ ਸੀ ਉਹਨੂੰ ਪੁੱਲ ਕਰ ਲਿਆ, ਅਤੇ ਉਸ ਨੇ ਜਿਹੜੀ ਆ ਕਾਫੀ ਜਿਹੜੀ ਖੁਸ਼ੀ ਮਨਾਈ ਸੀ।
ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸੁਪਰੀਮ ਕੋਰਟ ਨੇ ਬੀਤੇ ਦਿਨਾਂ ਦੇ ਵਿੱਚ ਇਹ ਜਿਹੜਾ ਆ ਉਹ ਆਖ ਦਿੱਤਾ ਵੀ ਉਹ ਉਸ ਕੇਸ ਦੀ ਸੁਣਵਾਈ ਜਿਹੜੀ ਆ ਉਹ ਲੈਣਗੇ ਜਿਸ ਦੇ ਵਿੱਚ ਜਿਹੜੀ ਹੈ ਸੈਂਸਸ ਦੇ ਵਿੱਚ ਸਿਟੀਜ਼ਨਸ਼ਿਪ ਦਾ ਸਵਾਲ ਜਿਹੜਾ ਉਹ ਹੋਣਾ ਚਾਹੀਦਾ ਆ ਕਿ ਨਹੀਂ ਹੋਣਾ ਚਾਹੀਦਾ। ਇਸ ਨੂੰ ਲੈ ਕੇ ਆਲਰੇਡੀ ਬੜੀਆਂ ਵੱਖ-ਵੱਖ ਵਿਚਾਰਧਾਰਾਵਾਂ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਆ। ਬਹੁਤ ਸਾਰੇ ਜਿਹੜੇ ਖਾਸ ਕਰਕੇ ਜਿਹੜੇ ਆਪਾਂ ਕਹਿ ਲਓ ਵੀ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਕਹਿੰਦੇ ਨੇ ਵੀ ਇਹ ਚੀਜ਼ ਜਿਹੜੀ ਇਸ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਜਨਗਣਨਾ ਹੋਣੀ ਆ, ਮਰਦਮਸ਼ੁਮਾਰੀ ਹੋਣੀ ਆ, ਇਸ ਦੇ ਵਿੱਚ ਇਰਰਿਸਪੈਕਟਿਵ ਕਿਸੇ ਦਾ ਕੀ ਸਟੇਟਸ ਹੈਗਾ ਇਮੀਗ੍ਰੇਸ਼ਨ ਦਾ, ਉਹ ਸਾਰੇ ਬੰਦੇ ਕਾਊਂਟ ਹੋਣੇ ਚਾਹੀਦੇ ਆ ਤਾਂ ਜੋ ਉਸ ਹਿਸਾਬ ਦੇ ਨਾਲ ਅਮਰੀਕਾ ਆਪਣੇ ਇਨਫਰਾਸਟਰਕਚਰ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰੇ। ਪਰ ਦੂਜੇ ਪਾਸੇ ਜਿਹੜੀ ਰਿਪਬਲਿਕਨ ਪਾਰਟੀ ਹੈ, ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ, ਸਿਟੀਜ਼ਨਸ਼ਿਪ ਦਾ ਸਵਾਲ ਇਸ ਦੇ ਵਿੱਚ ਉਹ ਰੱਖਣਾ ਚਾਹੁੰਦੇ ਆ ਕਿਉਂਕਿ ਉਸ ਦੇ ਨਾਲ ਇੱਕ ਤਾਂ ਕਿਉਂਕਿ ਜੇ ਘੱਟ ਉੱਧਰ ਇੱਕ ਪਾਸੇ ਜਨਸੰਖਿਆ ਹੋਊਗੀ ਉਹਨਾਂ ਨੂੰ ਉਸ ਦੇ ਮੁਤਲਕ ਘੱਟ ਜਿਹੜੀ ਫੰਡਿੰਗ ਆ ਉਹਨਾਂ ਸਟੇਟਸ ਨੂੰ ਜਿਹੜੀ ਉਹ ਫੈਡਰਲ ਤੌਰ ਦੇ ਉੱਤੇ ਜਿਹੜੀ ਦੇਣੀ ਪਵੇਗੀ ਅਤੇ ਨਾਲ ਦੇ ਨਾਲ ਇਲੈਕਟੋਰਲ ਕਾਲਜ ਦੀਆਂ ਜਿਹੜੀਆਂ ਵੋਟਾਂ ਆ ਉਸ ਦੇ ਉੱਤੇ ਵੀ ਜਿਹੜਾ ਫਰਕ ਆ ਉਹ ਪੈ ਸਕਦਾ ਆ। ਅਤੇ ਆਲਰੇਡੀ ਜਿੱਦਾਂ ਆਪਾਂ ਦੱਸਦੇ ਰਹੇ ਹਾਂ ਵੀ ਜਿਹੜਾ ਮੌਜੂਦਾ ਪ੍ਰਸ਼ਾਸਨ ਆ ਉਹ ਆਪਣੇ ਜਿਹੜੇ ਬਹੁਤ ਸਾਰੇ ਜਿਹੜੇ ਬੈਨੀਫਿਟਸ ਆ ਜਾਂ ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਆ ਜਿਹੜੀਆਂ ਕਿ ਇੱਕ ਸਿਟੀਜ਼ਨ ਨੂੰ ਦੇ ਰਿਹਾ ਆ ਅਤੇ ਇੱਕ ਜਿਹੜਾ ਆ ਇੱਥੇ ਨੋਨ ਸਿਟੀਜ਼ਨ ਹੈਗਾ ਆ ਉਸ ਦੇ ਵਿੱਚ ਫ਼ਰਕ ਜਿਹੜਾ ਉਹ ਲਿਆ ਰਿਹਾ ਆ। ਸੋ ਇਹ ਵੀ ਇੱਕ ਉਸ ਚੀਜ਼ ਦੇ ਵਿੱਚ ਕੜੀ ਹੈਗੀ ਆ। ਪਰ ਜੇ ਦੇਖਿਆ ਜਾਵੇ ਜਦੋਂ ਮਰਦਮਸ਼ੁਮਾਰੀ ਦਾ ਮਤਲਬ ਆਉਂਦਾ ਉਹਦੇ ਵਿੱਚ ਇਰਰਿਸਪੈਕਟਿਵ ਵੀ ਹੁੰਦਾ ਆ ਵੀ ਤੁਸੀਂ ਕਿਹੜੇ ਮੁਲਕ ਦੇ ਇੱਥੇ ਚਾਹੇ ਉਹ ਨਾਗਰਿਕ ਹੋ ਜਾਂ ਇੱਥੇ ਦੇ ਜਿਹੜੇ ਉਹ ਨਹੀਂ ਨਾਗਰਿਕ ਹੋ, ਤੁਹਾਨੂੰ ਜਿਹੜਾ ਉਹਦੇ ਵਿੱਚ ਗਿਣਿਆ ਜਿਹੜਾ ਉਹ ਜਾਣਾ ਚਾਹੀਦਾ। ਜਿੱਦਾਂ ਆਪਾਂ ਦੱਸਿਆ ਆ ਵੀ ਉਸ ਦੇ ਹਿਸਾਬ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ, ਸਹੂਲਤਾਂ ਆ, ਇਨਫਰਾਸਟਰਕਚਰ ਉਹ ਤਿਆਰ ਹੁੰਦਾ। ਜਿੱਦਾਂ ਬਹੁਤ ਵਾਰੀ ਆਪਾਂ ਦੇਖਦੇ ਹਾਂ ਵੀ ਆਪਾਂ ਜਿਹੜਾ ਪੰਜਾਬੀ ਬੋਲੀ ਨੂੰ ਲੈ ਕੇ ਕਿੱਡਾ ਉਸ ਜਿਹੜੇ ਪੂਰੇ ਕੈਲੀਫੋਰਨੀਆ ਦੇ ਵਿੱਚ AB 3179 ਬਿੱਲ ਦੇ ਲਈ ਜਿਹੜਾ ਰੌਲਾ ਪਾਇਆ ਸੀ, ਜਿਸ ਨੂੰ ਬਾਅਦ ਦੇ ਵਿੱਚ ਰੱਦ ਕਰ ਦਿੱਤਾ ਗਿਆ ਸੀ ਗਵਰਨਰ ਜੈਰੀ ਬਰਾਊਨ ਦੇ ਦੁਆਰਾ। ਵੀ ਇਹ ਮਰਦਮਸ਼ੁਮਾਰੀ ਹੁੰਦੀ ਆ ਉੱਥੇ ਫਿਰ ਡੈਫੀਨੇਟਲੀ ਉਹ ਚੀਜ਼ਾਂ ਆ ਜਾਂਦੀਆਂ ਵੀ ਹਾਂ ਆਹ ਵਾਲੇ ਕਾਊਂਟੀਜ਼ ਦੇ ਵਿੱਚ, ਆਹ ਵਾਲੀ ਸਿਟੀਜ਼ ਦੇ ਵਿੱਚ ਇੰਨੇ ਲੋਕ, ਇੰਨੇ % ਲੋਕ ਜਿਹੜੇ ਪੰਜਾਬੀ ਬੋਲਣ ਵਾਲੇ ਆ। ਕਿਉਂਕਿ ਜੇ ਕੋਈ ਸਿਟੀਜ਼ਨ ਨਹੀਂ ਹੋਊਗਾ ਉਹ ਕਹੂਗਾ ਵੀ ਮੈਂ ਫਿਰ ਜਿਹੜਾ ਇਸ ਦੇ ਵਿੱਚ ਭਾਗ ਵੀ ਕੀ ਕਰਕੇ ਲੈਣਾ ਆ। ਸੋ ਕਿਤੇ ਨਾ ਕਿਤੇ ਗਲਤ ਜਿਹੜਾ ਆ ਉਹ ਉੱਧਰਲੇ ਪਾਸੇ ਇਨਫਰਾਸਟਰਕਚਰ ਦੇ ਲਈ ਉਹ ਜਾਂਦਾ ਆ। ਸੋ ਆਈ ਥਿੰਕ ਇਹ ਜ਼ਰੂਰੀ ਆ। ਅਤੇ ਪਰ ਹੁਣ ਦੇਖਦੇ ਹਾਂ ਵੀ ਸੁਪਰੀਮ ਕੋਰਟ ਇਸ ਦੇ ਉੱਤੇ ਕੀ ਜਿਹੜਾ ਉਹ ਫੈਸਲਾ ਜਿਹੜਾ ਉਹ ਸੁਣਾਵੇਗਾ ਵੀ ਸਿਟੀਜ਼ਨਸ਼ਿਪ ਦਾ ਸਵਾਲ ਸੈਂਸਸ ਦੇ ਵਿੱਚ ਹੋਣਾ ਚਾਹੀਦਾ ਆ ਕਿ ਨਹੀਂ ਹੋਣਾ ਚਾਹੀਦਾ। ਪਰ ਬਤਾਤ ਦੇ ਵਿੱਚ ਹਾਲ ਦੀ ਘੜੀ ਇਸ ਦਾ ਵਿਰੋਧ ਹੀ ਜਿਹੜਾ ਹੋ ਰਿਹਾ ਆ। ਪਰ ਹੁਣ ਇਹ ਬੈਂਚ ਦੇ ਕੋਲ ਜਿਹੜੀ ਉਹ ਜਾਊਗੀ ਅਤੇ ਉਹ ਆਪਣੇ ਕੰਸਟੀਟਿਊਸ਼ਨ ਸੰਵਿਧਾਨ ਦੇ ਮੁਤਾਬਕ ਜਿਸ ਤਰੀਕੇ ਦੇ ਨਾਲ ਉਸ ਨੂੰ ਪੜ੍ਹ ਕੇ ਉਹ ਦੱਸਣਗੇ ਵੀ ਫਿਰ ਇਹ ਹੋਣਾ ਚਾਹੀਦਾ ਆ ਕਿ ਨਹੀਂ ਹੋਣਾ ਚਾਹੀਦਾ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਕੈਲੀਫੋਰਨੀਆ 'ਚ ਗਨ ਸੀਜ਼ਰ ਪ੍ਰੋਗਰਾਮ ਆ ਉਹਦੇ ਵਿੱਚ ਕਾਫੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਆ। 2013 ਦੇ ਵਿੱਚ ਕਨੈਟੀਕਟ ਦੇ ਵਿੱਚ ਜਦੋਂ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਸੀ, ਉਸ ਟਾਈਮ ਦੇ ਉੱਤੇ $24 ਮਿਲੀਅਨ ਜਿਹੜਾ ਆ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਇੱਕ ਪ੍ਰੋਗਰਾਮ ਜਿਹੜਾ ਅਸਾਈਨ ਕੀਤਾ ਗਿਆ ਸੀ, ਜਿਹਦੇ ਮੁਤਾਬਕ 20,000 ਦੇ ਕਰੀਬ ਜਿਹੜੀਆਂ ਗਨਜ਼ ਆ ਲੋਕਾਂ ਦੇ ਕੋਲੋਂ ਉਹ ਵਾਪਸ ਲੈਣੀਆਂ ਸੀਆਂ ਤਾਂ ਕਿ ਉਹਨਾਂ ਦੇ ਬਦਲੇ ਉਹਨਾਂ ਨੂੰ ਜਿਹੜਾ ਕੁਛ ਪੈਸੇ ਵੀ ਦਿੱਤੇ ਜਾਣ ਅਤੇ ਨਵੇਂ ਜਿਹੜੇ ਇੰਪਲਾਈ ਆ ਉਹ ਹਾਇਰ ਕੀਤੇ ਜਾਣ। ਸੋ 9,000 ਦੇ ਕਰੀਬ ਕਹਿੰਦੇ ਹੁਣ ਤੱਕ ਜਿਹੜੀਆਂ ਗਨਜ਼ ਉਹ ਵਾਪਸ ਆਈਆਂ ਹੈਗੀਆਂ। ਪਰ ਨਵੇਂ ਚੁਣੇ ਹੋਏ ਜਿਹੜੇ ਗਵਰਨਰ ਆ ਉਹ ਇਹਦੇ ਹੱਕ ਦੇ ਵਿੱਚ ਹੈਗੇ ਆ ਵੀ ਸਾਨੂੰ ਹੋਰ ਵੀ ਜਿਹੜੇ ਇੰਪਲਾਈ ਹਾਇਰ ਕਰਨੇ ਚਾਹੀਦੇ ਆ ਅਤੇ ਇਸ ਪ੍ਰੋਗਰਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਪੁਸ਼ ਕਰਨਾ ਚਾਹੀਦਾ ਆ। ਪਰ ਕੈਲੀਫੋਰਨੀਆ ਦੇ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਜਿੰਨੇ ਵੀ ਅਸੀਂ ਇੰਪਲਾਈ ਹਾਇਰ ਕਰਦੇ ਹਾਂ, ਕਿਉਂਕਿ ਉਹਨਾਂ ਦੀ ਜਿਹੜੀ ਐਵਰੇਜ ਸੈਲਰੀ ਆ ਉਹ 50,000 ਤੋਂ ਲੈ ਕੇ 65,000 ਦੇ ਵਿੱਚ ਆ ਅਤੇ ਉਹ ਥੋੜ੍ਹੇ ਸਮੇਂ ਬਾਅਦ ਹੀ ਜਿਹੜੇ ਛੱਡ ਕੇ ਚਲੇ ਜਾਂਦੇ ਹੈਗੇ ਆ। ਹੁਣ ਤੱਕ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਆ ਉਦੋਂ ਉਹਨਾਂ ਨੇ 42 ਜਿਹੜੇ ਜਸਟਿਸ ਡਿਪਾਰਟਮੈਂਟ ਵੱਲੋਂ ਸਪੈਸ਼ਲ ਏਜੰਟ ਹਾਇਰ ਕੀਤੇ ਗਏ ਸੀ, ਕੁਛ ਰਿਟਾਇਰ ਹੋ ਗਏ, ਨਵੇਂ ਵੀ ਹਾਇਰ ਕੀਤੇ। ਹੁਣ ਤੱਕ ਸਿਰਫ 57 ਲੋਕ ਜਿਹੜੇ ਜਸਟਿਸ ਡਿਪਾਰਟਮੈਂਟ 'ਤੇ ਇਸ ਪ੍ਰੋਗਰਾਮ ਦੇ ਅੰਡਰ ਕੰਮ ਕਰਦੇ ਆ ਅਤੇ ਜਿਹਦੇ ਕਰਕੇ ਕਿਉਂਕਿ ਘੱਟ ਗਿਣਤੀ ਰਹੀ ਅਤੇ ਕਹਿੰਦੇ ਉਹਨਾਂ ਨੂੰ ਕੁਛ ਪੈਸੇ ਜਿਹੜੇ ਆ ਵਾਪਸ ਵੀ ਗਵਰਨਮੈਂਟ ਨੂੰ ਕਰਨੇ ਪਏ ਕਿਉਂਕਿ ਉਹ ਰਿਕੁਆਇਰਮੈਂਟ ਪੂਰੀ ਨਹੀਂ ਕਰ ਸਕੇ। ਜੀ ਅਤੇ ਹਰਜੋਤ ਸਿੰਘ ਜੀ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਕੀ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ ਵੱਖ-ਵੱਖ ਖਬਰਾਂ ਦੇ ਵਿੱਚ ਉਹ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਮਨਜਿੰਦਰ ਆ ਕੀ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585, 9166412585, 2087 ਅਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161, 530647161, 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਕਰੀ ਕਬਾਬ ਪੈਰਾਡਾਈਜ਼ ਪਾਕਿਸਤਾਨ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ ਖਾਣਾ ਬੈਠ ਕੇ ਖਾਓ ਜਾਂ ਫਿਰ ਟੂ ਗੋ ਕਰਵਾ ਕੇ ਘਰੇ ਵੀ ਲੈ ਜਾ ਸਕਦੇ ਹੋ। ਟਰੱਕਾਂ ਵਾਲੇ ਵੀਰਾਂ ਵਾਸਤੇ ਕਿਸੇ ਵੀ ਨਜ਼ਦੀਕ ਦੇ ਟਰੱਕ ਸਟਾਪ ਤੇ ਖਾਣੇ ਦੀ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ, ਅਤੇ ਟਰੱਕਾਂ ਦੀ ਪਾਰਕਿੰਗ ਦਾ ਖਾਸ ਪ੍ਰਬੰਧ। ਕਰਨੀ ਹੋਵੇ ਕੋਈ ਵੀ ਵੈਡਿੰਗ ਪਾਰਟੀ, ਬਰਥਡੇ ਪਾਰਟੀ ਜਾਂ ਫਿਰ ਕੋਈ ਵੀ ਸੈਲੀਬ੍ਰੇਸ਼ਨ, 500 ਤੱਕ ਬੰਦੇ ਦੀ ਕੇਟਰਿੰਗ ਵੀ ਕਰਦੇ ਹਨ, ਅਤੇ ਤੁਸੀਂ ਇੱਥੋਂ ਖਾ ਸਕਦੇ ਹੋ ਚਿਕਨ ਟਿੱਕਾ, ਬਟਰ ਚਿਕਨ, ਵੈਜੀਟੇਬਲ ਬਿਰਿਆਨੀ, ਚਿਕਨ ਬਿਰਿਆਨੀ, ਛੋਲੇ ਭਟੂਰੇ, ਤਵੇ ਦੀ ਰੋਟੀ ਅਤੇ ਤੰਦੂਰੀ ਰੋਟੀ ਵੀ, ਅਤੇ ਖਾਓ 40 ਵੰਨ-ਸੁਵੰਨੀਆਂ ਹੋਰ ਆਈਟਮਾਂ। $25 ਦਾ ਖਾਣਾ ਲੈਣ ਤੇ ਅਤੇ 5 ਮਾਈਲ ਦੇ ਅੰਡਰ ਡਿਲੀਵਰੀ ਬਿਲਕੁਲ ਫ੍ਰੀ। ਵਧੇਰੇ ਜਾਣਕਾਰੀ ਲਈ 9162736777, 9162236777। ਇਹ ਖੁੱਲੇ ਰਹਿੰਦੇ ਹਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 11 ਵਜੇ ਤੋਂ ਰਾਤੀ 9 ਵਜੇ ਤੱਕ, ਅਤੇ ਐਤਵਾਰ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ, ਅਤੇ ਮੰਡੇ ਟੂ ਸੈਟਰਡੇ ਲੰਚ ਬਫੇ ਸਵੇਰੇ 11 ਵਜੇ ਤੋਂ 3 ਵਜੇ ਤੱਕ। ਕਰੀ ਕਬਾਬ ਪੈਰਾਡਾਈਜ਼ 705 ਹਾਰਬਰ ਪੁਆਇੰਟ ਪਲੇਸ, ਵੈਸਟ ਸੈਕਰਾਮੈਂਟੋ, ਰੀਡ ਅਤੇ ਹਾਈਵੇ 80 ਦੇ ਕਾਰਨਰ ਤੇ। ਗੁਰੀ ਬਰਾੜ ਬੜੇ ਮਾਣ ਨਾਲ ਪੇਸ਼ ਕਰਦੇ ਨੇ ਸਿੱਧੂ ਮੂਸੇਵਾਲਾ ਲਾਈਵ ਇਨ ਕੰਸਰਟ। ਅਖਬਾਰਾਂ ਗੇਜ ਸ਼ਾਟਿੰਗਾਂ ਦੀਆਂ ਲੜੇ, ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰਦੀਆਂ, ਸਾਡੇ ਵਾਂਗੂ ਸਾਡੀਆਂ ਨਹੀਂ ਬਲੈਕ। 24 ਫਰਵਰੀ ਦਿਨ ਐਤਵਾਰ ਨੂੰ ਸ਼ਾਮੀ 7 ਵਜੇ ਲੋਡਾਈ, ਕੈਲੀਫੋਰਨੀਆ ਵਿਖੇ। ਤੱਕ ਮਾਰਾਂ ਨੇ ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ, ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ। ਇਸ ਸ਼ੋਅ ਦੀਆਂ ਟਿਕਟਾਂ ਜਾਂ ਸਪਾਂਸਰਸ਼ਿਪ ਲਈ ਤੁਸੀਂ ਗੁਰੀ ਬਰਾੜ ਨੂੰ 775 636 2642 ਤੇ ਫੋਨ ਕਰ ਸਕਦੇ ਹੋ। ਡਰ ਡਰ ਕਹਿੰਦੇ ਨੇ ਹੋਇਆ ਕੀ ਹਾਲਾਤਾਂ ਨੂੰ, ਗੈਰ ਕਾਨੂੰਨੀ ਹਾਲ ਮੇਰੇ ਤੇ ਪਹੁੰਚਣਾ ਨਾ ਭੁੱਲਿਓ ਸਿੱਧੂ ਮੂਸੇਵਾਲਾ ਲਾਈਵ ਇਨ ਕਨਸਰਟ 24 ਫਰਵਰੀ ਦਿਨ ਐਤਵਾਰ 125 ਸਾਊਥ ਹਚਿਨ ਸਟਰੀਟ ਲੋਡਾਈ। ਤੁਸੀਂ ਟਿਕਟਾਂ lodai.gov ਤੋਂ ਵੀ ਲੈ ਸਕਦੇ ਹੋ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ, ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ, ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। बस छेती कॉल करो ते आज ही बुक कराओ। ग्रैंड पवेलियन बैंक्वेट हॉल 26 मेसी कोर्ट सैक्रामेंटो। फोन 9167307822 ते 9163963853। याद है ना, ग्रैंड पवेलियन बैंक्वेट हॉल सैक्रामेंटो। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ।
ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਅਮਰੀਕਾ ਦੇ ਵੱਲੋਂ ਜਿਹੜਾ ਰਾਈਟ ਨਾਓ UN ਦੇ ਲਈ ਕੋਈ ਵੀ ਅੰਬੈਸਡਰ ਨਹੀਂ ਹੈਗਾ। ਪਹਿਲਾਂ ਨਿੱਕੀ ਹੇਲੀ ਜਿਹੜੀ ਉਹ UN ਦੇ ਲਈ ਅੰਬੈਸਡਰ ਸੀ ਅਮਰੀਕਾ ਵੱਲੋਂ, ਪਰ ਰੀਸੈਂਟਲੀ ਉਹਨਾਂ ਨੇ ਅਨਾਊਂਸ ਕਰ ਦਿੱਤਾ ਸੀਗਾ ਵੀ ਉਹ ਇਸ ਅਹੁਦੇ ਤੋਂ ਜਿਹੜਾ ਆ ਉਹ ਅਸਤੀਫਾ ਦੇ ਰਹੇ ਆ। ਸੋ ਰਾਈਟ ਨਾਓ ਉਹ ਖਾਲੀ ਆ। ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਦੁਆਰਾ ਹੈਦਰ ਨਿਊਰਟ ਜਿਹੜੀ ਆ ਉਸ ਦਾ ਨਾਮ ਜਿਹੜਾ ਉਹ ਲਿਆਂਦਾ ਗਿਆ ਆ। ਅਤੇ ਪਰ ਹੁਣ ਰੀਸੈਂਟ ਖਬਰਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ ਉਹਨੇ ਵੀ ਆਪਣਾ ਜਿਹੜਾ ਨਾਮ ਆ ਨਾਮਜ਼ਦਗੀ ਜਿਹੜੀ ਇੱਕ ਹਿਸਾਬ ਦੇ ਨਾਲ ਵਾਪਸ ਲੈ ਲਈ ਆ। ਇੱਕ ਟਾਈਮ ਦੇ ਉੱਤੇ ਫੌਕਸ ਦੀ ਨਿਊਜ਼ ਦੀ ਜਿਹੜੀ ਉਹ ਐਂਕਰ ਰਹੀ ਜਿਹੜੀ ਆ ਹੈਦਰ, ਉਸ ਨੂੰ ਰਾਸ਼ਟਰਪਤੀ ਟਰੰਪ ਦੇ ਦੁਆਰਾ ਨਾਮਜ਼ਦ ਕੀਤਾ ਗਿਆ ਸੀਗਾ। ਅਤੇ ਕੋਈ ਕਹਿੰਦੇ ਨੈਨੀ ਦੀ ਕੰਟਰੋਵਰਸੀ ਨੂੰ ਲੈ ਕੇ ਜਿਹੜਾ ਆ ਉਹ ਥੋੜ੍ਹੇ ਤੱਤੇ ਪਾਣੀ ਦੇ ਵਿੱਚ ਆਈ ਸੀ, ਅਤੇ ਜਿਸ ਦੇ ਚੱਲਦਿਆਂ ਹੁਣ ਉਸਨੇ ਆਪਣੇ ਆਪ ਨੂੰ ਜਿਹੜਾ ਆ ਉਹ ਵਿਦਡਰਾ ਕਰ ਲਿਆ ਹੈਗਾ ਆ। ਸੋ ਸਟੇਟ ਡਿਪਾਰਟਮੈਂਟ ਦੀ ਇਹ ਟੌਪ ਦੀ ਸਪੋਕਸ ਪਰਸਨ ਵੀ ਜਿਹੜੀ ਆ ਨਿਊਰਟ ਜਿਹੜੀ ਉਹ ਰਹੀ ਆ, ਅਤੇ ਪਿਛਲੇ 2 ਮਹੀਨਿਆਂ ਦੇ ਲਈ ਉਹ ਕਹਿੰਦੀ ਆ ਵੀ ਮੇਰੇ ਲਈ ਬੜਾ ਅਤੇ ਮੇਰੇ ਪਰਿਵਾਰ ਦੇ ਲਈ ਬੜਾ ਗਰੂਲਿੰਗ ਟਾਈਮ ਸੀਗਾ। ਹੁਣ ਕਿਉਂਕਿ ਤੁਸੀਂ ਏਡੇ ਵੱਡੇ ਅਹੁਦੇ 'ਤੇ ਜਾਣਾ ਆ ਅਤੇ ਸਾਰਿਆਂ ਨੇ ਤੁਹਾਡੀ ਜਿਹੜੀ ਜਾਂਚ ਆ ਕੁਛ ਨਾ ਕੁਛ ਜਿਹੜੀ ਉਹ ਕਰਨੀ ਆ, ਅਤੇ ਕਹਿੰਦੇ ਵੀ ਮੇਰੇ ਅਤੇ ਮੇਰੇ ਪਰਿਵਾਰ ਦੇ ਬੈਸਟ ਇੰਟਰਸਟ ਦੇ ਲਈ ਮੈਂ ਜਿਹੜਾ ਆਪਣਾ ਨਾਮ ਆ ਇਸ ਤੋਂ ਵਾਪਸ ਲੈ ਰਹੀ ਹਾਂ। ਰਾਸ਼ਟਰਪਤੀ ਟਰੰਪ ਨੇ ਦਸੰਬਰ ਦੇ ਵਿੱਚ ਇਹਨਾਂ ਦੇ ਨਾਮ ਦਾ ਜਿਹੜਾ ਆ ਉਹ ਐਲਾਨ ਕੀਤਾ ਸੀਗਾ, ਅਤੇ ਨਾਮ ਦਾ ਜਿਹੜਾ ਜ਼ਰੂਰ ਐਲਾਨ ਹੋਇਆ ਸੀਗਾ, ਪਰ ਕਹਿੰਦੇ ਅਧਿਕਾਰਤ ਤੌਰ 'ਤੇ ਉਸਨੇ ਲਿਖਤੀ ਰੂਪ ਦੇ ਵਿੱਚ ਸੈਨੇਟ ਦੇ ਸਾਹਮਣੇ ਆਪਣਾ ਨਾਮ ਜਿਹੜਾ ਉਹ ਨਹੀਂ ਸੀ ਪੇਸ਼ ਕੀਤਾ। ਸੋ ਹੁਣ ਇੱਕ ਹੋਰ ਪੋਸਟ ਜਿਹੜੀ ਉਹ ਦੁਬਾਰਾ ਖਾਲੀ ਜਿਹੜੀ ਉਹ ਹੋਈ ਆ। ਉੱਚ ਪੱਧਰੀ ਜਿਹੜੀਆਂ ਪੋਸਟਾਂ ਰਾਈਟ ਨਾਓ ਬਹੁਤ ਸਾਰੀਆਂ ਅਮਰੀਕਾ ਦੇ ਕੈਬਨਿਟ ਅਤੇ ਸਟੇਟ ਦੀਆਂ ਜਿਹੜੇ ਡਿਪਾਰਟਮੈਂਟਸ ਆ ਇੱਦਾਂ ਦੀਆਂ ਉਹ ਅਜੇ ਵੀ ਜਿਹੜੀਆਂ ਉਹ ਖਾਲੀ ਪਈਆਂ ਨੇ। ਨੋਮੀਨੇਸ਼ਨਸ ਦੀ ਜਿਹੜੀ ਆ ਆਈਦਰ ਵੇਟ ਆ ਅਤੇ ਜਾਂ ਨੋਮੀਨੇਸ਼ਨ ਅਪਰੂਵਲ ਦੀ ਜਿਹੜੀ ਆ ਉਹ ਵੇਟ ਚੱਲ ਰਹੀ ਆ। ਕਈ ਵਾਰੀ ਕੋਈ ਲੋਕ ਆ ਕੇ ਜਿਹੜਾ ਆਪਣਾ ਨਾਮ ਜਿਹੜਾ ਉਹ ਪਿੱਛੇ ਵੀ ਖਿੱਚ ਰਹੇ ਆ, ਅਤੇ ਹੁਣ ਇਹ ਦੇਖਣਾ ਹੋਊਗਾ ਵੀ ਉਹਨਾਂ ਦੀ ਥਾਂ 'ਤੇ ਜਿਹੜਾ ਆ ਕਿਸ ਦਾ ਨਾਮ ਜਿਹੜਾ ਉਹ ਆ ਸਕਦਾ ਆ। ਰਾਈਟ ਨਾਓ ਜੌਨ ਜੇਮਸ ਕਰਕੇ ਜਿਹੜੇ ਹੈਗੇ ਨੇ ਉਹਨਾਂ ਨੂੰ US ਐਨਵਾਏ ਦੇ ਲਈ ਜਿਹੜਾ ਕਹਿੰਦੇ ਲੀਡਿੰਗ ਕੈਂਡੀਡੇਟ ਦੇ ਵਜੋਂ ਦੇਖਿਆ ਜਾ ਰਿਹਾ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ ਜੀ। ਅਗਲੀ ਜਿਹੜੀ ਖਬਰ ਆ ਉਹਦੇ ਵੱਲ ਚੱਲੀਏ। ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਫਾਸਟ ਟ੍ਰੇਨ ਆ ਉਹਦੇ ਉੱਤੇ ਕਹਿੰਦੇ ਪਈ ਇੱਕ ਤਰ੍ਹਾਂ ਨਾਲ ਫਾਸਟ ਬ੍ਰੇਕਾਂ ਲੱਗਣ ਜਾ ਰਹੀਆਂ ਹੈਗੀਆਂ। ਜਿਹੜੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਆ ਉਹਨਾਂ ਨੇ ਆਪਣੀ ਸਟੇਟ ਆਫ ਦਾ ਸਟੇਟ ਐਡਰੈਸ ਦੇ ਵਿੱਚ ਕਿਹਾ ਸੀ ਵੀ ਜਿਹੜਾ ਇਹ ਬਹੁਤ ਐਕਸਪੈਂਸਿਵ ਪ੍ਰੋਜੈਕਟ ਆ, ਸੋ ਇਸ ਨੂੰ ਅਸੀਂ ਜਿਹੜਾ ਆ ਬੰਦ ਕਰਨ ਜਾ ਰਹੇ ਆ, ਪਰ ਮਰਸਡ ਤੋਂ ਲੈ ਕੇ ਜਿਹੜਾ ਬੇਕਰਸਫੀਲਡ ਤੱਕ ਜਾਰੀ ਰੱਖਾਂਗੇ। ਪਰ ਮੀਡੀਆ ਨੇ ਜਿਹੜਾ ਆ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਹੈਡਲਾਈਨ ਇਹ ਬਣਾਈਆਂ ਵੀ ਜਿਹੜਾ ਇਹ ਪ੍ਰੋਜੈਕਟ ਆ ਬੰਦ ਹੋਣ ਜਾ ਰਿਹਾ। ਪਰ ਜਿਹੜੇ ਲੋਕਲ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਜਾਂ ਲੋਕ ਆ ਉਹ ਇਹ ਵੀ ਕਹਿ ਰਹੇ ਆ ਵੀ ਮਰਸਡ ਤੋਂ ਬੇਕਰਸਫੀਲਡ ਕੋਈ ਜ਼ਿਆਦਾ ਫਾਇਦਾ ਨਹੀਂ ਹੋਊਗਾ, ਕਿਉਂਕਿ ਉੱਥੇ ਕੋਈ ਨਾ ਬਿਜ਼ਨਸ ਆ ਨਾ ਇੰਨੇ ਲੋਕ ਜਿਹੜੇ ਟਰੈਵਲ ਕਰਦੇ ਆ। ਕਹਿੰਦੇ ਜਿਹੜੀ ਰੈਗੂਲਰ ਵੀ ਐਮਟਰੈਕ ਆ ਉਹਦੇ $24 ਜਿਹੜੇ ਫੇਅਰ ਲੱਗਦਾ ਹੈਗਾ, ਤਾਂ ਫਿਰ ਫਾਸਟ ਟ੍ਰੇਨ ਕਿੱਦਾਂ ਪੈਸੇ ਬਣਾਊਗੀ। ਸੋ ਇਸ ਤੋਂ ਬਾਅਦ ਕੀ ਹੋਇਆ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਜਿਹੜਾ ਹੁਣ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਕੰਧ ਬਣਾਉਣ ਲਈ, ਅਤੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਅਤੇ ਅਟਾਰਨੀ ਜਨਰਲ ਜਿਹੜਾ ਜ਼ਾਵੀਅਰ ਬਸੇਰਾ ਆ ਉਹਨਾਂ ਨੇ ਲੀਡਿੰਗ ਰੋਲ ਲਿਆ ਵੀ ਉਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲਾ ਸੂਟ ਫਾਈਲ ਕਰਨ ਦਾ। ਸੋ ਹੁਣ ਉਸ ਤੋਂ ਔਖੇ ਹੋਏ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਟਵੀਟ ਕੀਤਾ ਆ ਵੀ ਜਿਹੜਾ ਸਟੇਟ ਆਫ ਕੈਲੀਫੋਰਨੀਆ ਆ ਇਹਨਾਂ ਨੂੰ ਜਿਹੜੇ ਆ $3 ਬਿਲੀਅਨ ਦੇ ਕਰੀਬ ਜਿਹੜੇ ਪੈਸੇ ਸਾਨੂੰ ਵਾਪਸ ਕਰਨੇ ਚਾਹੀਦੇ ਆ, ਕਿਉਂਕਿ ਇਹ ਪ੍ਰੋਜੈਕਟ ਇਹਨਾਂ ਨੇ ਬੰਦ ਕਰ ਦਿੱਤਾ ਆ। ਅਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਆਲਰੇਡੀ ਜਿਹੜਾ ਕੈਲੀਫੋਰਨੀਆ ਹਾਈ ਸਪੀਡ ਰੇਲ ਅਥਾਰਟੀ ਆ ਉਹਨਾਂ ਨੂੰ ਲੈਟਰ ਵੀ ਲਿਖ ਦਿੱਤਾ ਆ ਵੀ ਅਸੀਂ $929 ਮਿਲੀਅਨ ਜਿਹੜੀ ਫੈਡਰਲ ਗ੍ਰਾਂਟ ਦੇਣੀ ਸੀ ਉਹਨੂੰ ਜਿਹੜਾ ਆ ਬੰਦ ਕਰਨ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਵੀ ਕਿੱਥੇ ਕੁ ਜਾ ਕੇ ਪਹੁੰਚੂਗਾ ਵੀ ਇਹ ਹੁਣ ਪ੍ਰੋਜੈਕਟ ਥੋੜ੍ਹਾ ਬਹੁਤਾ ਮਰਸਡ ਜਾਂ ਬੇਕਰਫੀਲਡ ਵੱਲ ਹਿੱਲੇਗਾ, ਜਾਂ ਉੱਥੇ ਹੀ ਜਿੱਦਾਂ ਇੰਡੀਆ ਦੇ ਵਿੱਚ ਕਈ ਵਾਰੀ ਹੁੰਦੇ ਨਹੀਂ ਲੁਧਿਆਣੇ ਚਲ ਜਾਓ ਉੱਥੇ ਜਿਹੜੇ ਖੰਭੇ ਖੜੇ ਆ ਬ੍ਰਿਜ ਉੱਦਾਂ ਹੀ ਆਲੇ ਦੁਆਲੇ ਜੁੜੇ ਨਹੀਂ, ਕਿਤੇ ਉੱਦਾਂ ਹੀ ਨਾ ਖੜਿਆ ਰਹਿ ਜਾਏ ਜੀ। ਸੋ ਲੈਟਸ ਸੀ ਜਿਹੜਾ ਕੀ ਹੁੰਦਾ ਫੈਡਰਲ ਰੇਲ ਰੋਡ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਆ ਚਿੱਠੀ ਆ ਕੈਲੀਫੋਰਨੀਆ ਹਾਈ ਸਪੀਡ ਰੇਲ ਨੂੰ ਘੱਲੀ ਆ ਵੀ ਉਹ ਕਹਿੰਦੇ ਵੀ 5 ਮਾਰਚ ਤੋਂ ਉਹਨਾਂ ਦੀ ਜਿਹੜੀ ਗ੍ਰਾਂਟ ਆ
ਉਸ ਨੂੰ ਉਹ ਟਰਮੀਨੇਟ ਜਿਹੜੀ ਉਹ ਕਰਨ ਜਾ ਰਹੇ ਆ। ਇਸ ਦੇ ਉੱਤੇ ਜਿਹੜੇ ਗਵਰਨਰ ਜਿਹੜੇ ਮਾਫੀ ਚਾਹੁੰਦਾ ਗਵਰਨਰ ਨਿਊਸਮ ਆ, ਉਹਨਾਂ ਨੇ ਕਿਹਾ ਵੀ ਫੇਕ ਨਿਊਜ਼ ਅਸੀਂ ਜਿਹੜੀ ਆ ਹਾਈ ਸਪੀਡ ਰੇਲ ਬਿਲਟ ਜਿਹੜੀ ਉਹ ਕਰ ਰਹੇ ਹਾਂ ਸੈਂਟਰਲ ਵੈਲੀ ਅਤੇ ਉਸ ਦੇ ਬਿਯੋਂਡ ਜਿਹੜੀ ਆ ਉਹ ਇਹ ਅਸੀਂ ਬਣਾਵਾਂਗੇ। ਇਹ ਕੈਲੀਫੋਰਨੀਆ ਦੀ ਮਨੀ ਆ, ਕਾਂਗਰਸ ਨੇ ਇਸ ਨੂੰ ਐਲੋਕੇਟ ਕੀਤਾ ਹੈ ਪ੍ਰੋਜੈਕਟ ਦੇ ਲਈ ਅਤੇ ਅਸੀਂ ਇਸ ਨੂੰ ਵਾਪਸ ਜਿਹੜਾ ਉਹ ਨਹੀਂ ਜਿਹੜਾ ਉਹ ਕਰਾਂਗੇ। ਕਹਿੰਦੇ ਟ੍ਰੇਨ ਜਿਹੜੀ ਆ ਉਹ ਸਟੇਸ਼ਨ ਛੱਡ ਰਹੀ ਆ ਅਤੇ ਆ ਜਾਓ ਸਾਰੇ ਜਣੇ ਛੱਡ ਜਾਓ। ਅਤੇ ਨਾਲ ਹੀ ਉਹਨਾਂ ਨੇ ਟੌਂਟ ਵੀ ਮਾਰਿਆ ਵੀ ਲੱਗਦਾ ਵੀ ਕੋਈ ਜਣਾ ਵਾਲ ਦੇ ਲਈ ਵਾਧੂ ਪੈਸੇ ਜਿਹੜਾ ਉਹ ਲੱਭਣ ਦੀ ਕੋਸ਼ਿਸ਼ ਜਿਹੜਾ ਉਹ ਕਿਤੇ ਨਾ ਕਿਤੇ ਕਰ ਰਿਹਾ ਹੈਗਾ ਆ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਹੁਣ ਕੀ ਬਣਦਾ ਆ। ਸੋ ਉਹਨਾਂ ਨੇ ਇਹ ਤਾਂ ਉਸ ਟਾਈਮ ਦੇ ਉੱਤੇ ਇਹ ਕਿਹਾ ਸੀਗਾ ਵੀ ਬੇ ਏਰੀਏ 'ਤੇ ਜਿਹੜਾ LA ਨੂੰ ਜੋੜਨ ਨਾ ਜਿਹੜਾ ਰਾਈਟ ਨਾ ਜਿਹੜਾ ਨਜ਼ਦੀਕੀ ਭਵਿੱਖ ਦੇ ਵਿੱਚ ਨਜ਼ਰ ਨਹੀਂ ਆ ਰਿਹਾ, ਪਰ ਅਸੀਂ ਜਿਹੜਾ ਮਰਸੈਡ ਤੋਂ ਬੇਕਰਫੀਲਡ ਤੱਕ ਜਿਹੜਾ ਉਹ ਜੋੜਾਂਗੇ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਕੀ ਹੋਊਗਾ ਕੀ ਬਣੂਗਾ। ਉੱਥੇ ਕੋਈ ਇੰਨੀ ਰਾਈਡਰਸ਼ਿਪ ਤਾਂ ਵਾਕਈ ਜਿਹੜੀ ਆ ਉਹ ਹੈ ਨਹੀਂ ਆ, ਕਿਉਂਕਿ ਉਹ ਇੰਨਾ ਦੂਰ ਵੀ ਨਹੀਂ ਆ ਤੇ ਇਹ ਵੀ ਨਹੀਂ ਆ ਵੀ ਕੋਈ ਰਾਹ 'ਚ ਕੋਈ ਪਹਾੜੀ ਆਉਂਦੀ ਆ ਉੱਥੋਂ ਲੈ ਕੇ ਨਾ ਹੀ ਉੱਧਰ ਟ੍ਰੈਫਿਕ ਆ ਖੇਤਾਂ ਵਾਲਾ ਏਰੀਆ ਹੈਗਾ। ਹਾਂਜੀ ਚਲੋ ਟ੍ਰੈਫਿਕ 99 ਤੋਂ ਹੁਣ ਕਾਫੀ ਹੋ ਗਈ ਆ, ਪਰ ਸਟਿਲ ਇੰਨੀ ਜ਼ਿਆਦਾ ਰਾਈਡਰਸ਼ਿਪ ਜਿਹੜੀ ਆ ਉਹ ਹੋਣੀ ਨਹੀਂ ਆ ਵੀ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਿਹੜਾ ਜਾਇਆ ਜਾਵੇ। ਸੋ ਹੁਣ ਇਹਦੇ ਕਰਕੇ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕ ਹੁਣ ਸ਼ਸ਼ੋ ਪੰਚ ਨੇ ਜਿਹੜੇ ਵੀ ਇਹ ਹਾਈ ਸਪੀਡ ਰੇਲ ਬਣੂਗੀ ਨਹੀਂ ਬਣੂਗੀ ਹੁਣ, ਕਿਉਂਕਿ ਡਾਲਰਾਂ ਦੀ ਗੱਲ ਆ ਗਈ ਆ ਵੀ ਜਿਹੜੇ ਫੈਡਰਲ ਗ੍ਰਾਂਟ ਆ ਉਹ ਵਾਪਸ ਨਾ ਜਿਹੜੀ ਉਹ ਕਿਤੇ ਦੇਣੀ ਪੈ ਜਾਵੇ। ਸੋ ਇਹ ਹੌਲੀ ਸਹਿਜੇ ਜਿਹੜਾ ਕੰਮ ਆ ਉਸ ਨੂੰ ਤੋਰੀ ਵੀ ਰੱਖਣਗੇ। ਇੱਕ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਵੀ ਉਮੀਦ ਰਹੇਗੀ ਵੀ ਸ਼ਾਇਦ ਉਹ ਬਣ ਜਾਊਗਾ। ਅਤੇ ਇੱਕ ਟਾਈਮ ਦੇ ਉੱਤੇ ਜਿਹੜਾ ਹੁਣ ਜਦੋਂ ਰੀਸੈਂਟਲੀ ਖਬਰ ਆਈ ਸੀਗੀ ਵੀ ਉਹਦੇ ਨਾਲ ਇਹ ਲੱਗ ਰਿਹਾ ਸੀਗਾ ਵੀ ਰੀਅਲ ਏਸਟੇਟ ਮਾਰਕੀਟ ਜਿਹੜੀ ਉਸ ਪਾਸੇ ਇਲਾਕੇ 'ਤੇ ਜਿਹੜੀ ਉਹ ਡਾਊਨ ਜਾ ਸਕਦੀ ਆ, ਪਰ ਆਲਰੇਡੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਜਿਹੜੀ ਹਾਈ ਸਪੀਡ ਰੇਲ ਦਾ ਜਿਹੜਾ ਮਸਲਾ ਆ ਇਹ ਕੋਈ ਸੌਖਾ ਸੁਲਝਣ ਵਾਲਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ, ਕਿਉਂਕਿ 13 ਸਾਲ ਤਾਂ ਆਲਰੇਡੀ ਇਹ ਡਿਲੇ ਦੇ ਵਿੱਚ ਚੱਲ ਰਹੀ ਆ। 13 ਸਾਲ ਡਿਲੇ ਆ, ਕਿੰਨੇ $50 ਬਿਲੀਅਨ ਐਕਸਟਰਾ ਓਵਰ ਬਜਟ ਜਿਹੜਾ ਆ ਉਹ ਚੱਲ ਰਿਹਾ ਆ। ਸੋ ਇਟਸ ਗੋਇੰ ਟੂ ਬੀ ਵੈਰੀ ਔਖਾ ਕੰਮ ਇਹਨਾਂ ਦੇ ਲਈ। ਅਤੇ ਲੈਟਸ ਸੀ ਜਿਹੜੇ ਗੈਵਨ ਨਿਊਸਮ ਜਿਹੜੇ ਉਹ ਕੀ ਜਿਹੜੇ ਇਸ ਦੇ ਵਿੱਚ ਹੁਣ ਫੈਸਲਾ ਲੈਣਗੇ, ਕਿਉਂਕਿ ਉਹ ਲੂਜ਼ ਨਹੀਂ ਕਰਨਾ ਚਾਹੁੰਦੇ ਕੈਲੀਫੋਰਨੀਆ ਦਾ ਮਨੀ, ਜਿਸ ਦੇ ਕਰਕੇ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨਾਂ ਦੇ ਪਹਿਲੇ ਹੀ ਗਵਰਨਰਸ਼ਿਪ ਦੇ ਸਾਲ ਦੇ ਵਿੱਚ ਫਿਰ ਉਹ ਇੱਕ ਹਿਸਾਬ ਦੇ ਨਾਲ ਮਜ਼ਾਕ ਦਾ ਪਾਤਰ ਵੀ ਜਿਹੜਾ ਉਹ ਬਣਦੇ ਨੇ। ਸੋ ਬਿਲਕੁਲ। ਅਤੇ ਜਿਹੜੇ ਗਵਰਨਰ ਗੈਬਨ ਨਿਊਸਮ ਆ ਉਹਨਾਂ ਨੇ ਖੁਦ ਕਿਹਾ ਸੀ ਵੀ ਜਿਹੜਾ ਇਹ ਪ੍ਰੋਜੈਕਟ ਆ ਇਹਦੇ ਵਿੱਚ ਟਰਾਂਸਪੇਰੈਂਸੀ ਸਹੀ ਨਹੀਂ ਹੈਗੀ, ਕਿਉਂਕਿ ਇਹ ਪਹਿਲਾਂ ਹੀ ਜਿਹੜਾ ਗਲਤ ਹੱਥਾਂ ਦੇ ਵਿੱਚ ਪ੍ਰੋਜੈਕਟ ਦਿੱਤਾ ਗਿਆ ਸੀ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ, ਦੂਜੀ ਵਾਰੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਜਿਹੜੇ ਕਹਿੰਦੇ ਵੀ ਜਿੱਦਾਂ ਸਿੰਘ ਫਸ ਜਾਂਦੇ ਆ ਗਵਰਨਰ ਦੇ ਨਾਲ, ਪਹਿਲੀ ਵਾਰੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਥ੍ਰੈਟਨ ਕੀਤਾ ਸੀ ਜਿਹੜਾ ਗਵਰਨਰ ਆ ਕੈਲੀਫੋਰਨੀਆ ਦੇ ਪਈ ਅਸੀਂ ਤੁਹਾਡਾ ਜਿਹੜਾ ਡਿਜ਼ਾਸਟਰ ਫੰਡ ਆ ਸਟੇਟ ਦਾ ਫਾਇਰ ਦੇ ਲਈ ਉਹਨੂੰ ਕੱਟ ਕਰਨ ਜਾ ਰਹੇ ਹਾਂ, ਕਿਉਂਕਿ ਤੁਸੀਂ ਕੋਈ ਫੋਰੈਸਟ ਫਾਇਰ ਪ੍ਰੀਵੈਂਸ਼ਨ ਐਫਰਟ ਨਹੀਂ ਕਰ ਰਹੇ। ਸੋ ਦੂਸਰੀ ਵਾਰੀ ਇਹ ਜਿਹੜਾ ਆ ਰੇਲ ਫੰਡਿੰਗ ਦੇ ਉੱਤੇ ਹੋਇਆ ਹੈਗਾ। ਹੁਣ ਦੇਖੋ ਆਉਣ ਵਾਲੇ ਸਮੇਂ 'ਚ ਮਾਹੌਲ ਦੋਨੋਂ ਪਾਸੇ ਕਾਫੀ ਗਰਮ ਆ। ਉਹਦਾ ਟੋਟਲੀ ਉਹਨਾਂ ਦੀ ਬੇਵਕੂਫਾਨਾ ਜਿਹੜੀ ਉਹ ਗੱਲ ਸੀਗੀ ਵੀ ਕੌਣ ਜਿਹੜਾ ਵਾਈਲਡ ਲਾਈਫ ਨੂੰ ਜਿਹੜਾ ਕਰਨ ਦੇ ਲਈ ਜਿਹੜਾ ਉਹ ਨਹੀਂ ਕਰਦਾ, ਐਵੇਂ ਮਾਰੀ ਜਾਂਦੇ ਆ। ਬਹੁਤ ਜਿਹੜੇ ਉਸ ਚੀਜ਼ ਦੇ ਖਿਲਾਫ ਜਿਹੜੇ ਆ ਬਹੁਤ ਸਾਰੇ ਫਾਇਰ ਫਾਈਟਰਸ ਆ ਉਹ ਵੀ ਆਏ ਸੀਗੇ ਵੀ ਇੱਦਾਂ ਦਾ ਬਿਆਨ ਜਿਹੜਾ ਰਾਸ਼ਟਰਪਤੀ ਨੂੰ ਜਿਹੜਾ ਸ਼ੋਭਦਾ ਨਹੀਂ, ਕੋਈ ਵੀ ਜਾਣ ਬੁੱਝ ਕੇ ਜਿਹੜਾ ਉੱਥੇ ਨਹੀਂ ਲਵਾਉਣਾ ਚਾਹੁੰਦਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਪਿਛਲੇ ਕੁਛ ਸਾਲਾਂ ਦੇ ਵਿੱਚ ਜਿਹੜਾ ਕਹਿੰਦੇ ਨਜ਼ਰ ਆ ਰਿਹਾ ਵੀ US ਦੇ ਵਿੱਚ ਹੇਟ ਗਰੁੱਪਸ ਉਹ ਲਗਾਤਾਰ ਜਿਹੜਾ ਆ ਵਾਧੇ ਵੱਲ ਨੂੰ ਵੱਧ ਰਿਹਾ। 30% ਵਾਧਾ ਜਿਹੜਾ ਹੇਟ ਗਰੁੱਪਸ ਦੇ ਵਿੱਚ ਹੋਇਆ। ਇੱਕ ਵਾਚਡੌਗ ਗਰੁੱਪ ਜਿਹੜਾ ਹੈਗਾ ਸਦਰਨ ਪਾਵਰਟੀ ਲਾਅ ਸੈਂਟਰ, ਉਹਨਾਂ ਨੇ ਇਹ ਜਿਹੜੇ ਆંકੜੇ ਆ ਉਹ ਪੇਸ਼ ਕੀਤੇ ਆ। ਉਹ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੇ ਹੇਟ ਗਰੁੱਪਸ ਆ ਉਹਨਾਂ ਦੇ ਉੱਤੇ ਜਿਹੜੀ ਨਜ਼ਰ ਬਣਾ ਕੇ ਜਿਹੜੀ ਉਹ ਰੱਖੀ ਹੋਈ ਆ, ਅਤੇ ਕਹਿੰਦੇ ਆ ਹੇਟ ਅਤੇ ਡੋਮੈਸਟਿਕ ਐਕਸਟਰੀਮਿਜ਼ਮ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਬੜੇ ਵੱਡੇ ਪੈਮਾਨੇ ਦੇ ਨਾਲ ਜਿਹੜਾ ਉਹ ਵੱਧ ਰਿਹਾ ਆ। 2017 ਤੋਂ 2018 ਦੇ ਵਿੱਚ 7% ਜਿਹੜਾ ਆ ਉਹ ਵਾਧਾ ਜਿਹੜਾ ਉਹ ਦੇਖਿਆ ਗਿਆ ਆ। ਇਸ ਮੌਕੇ ਕਹਿੰਦੇ ਆ ਵੀ ਇਸ ਗਰੁੱਪ ਦੇ ਦੁਆਰਾ 1020 ਅਜਿਹੀਆਂ ਸੰਸਥਾਵਾਂ ਜਿਹੜੀਆਂ ਆ ਉਹ ਉਹਨਾਂ ਦੀ ਸ਼ਨਾਖਤ ਕੀਤੀ ਗਈ ਆ ਜਿਨ੍ਹਾਂ ਨੂੰ ਐਜ਼ ਏ ਹੇਟ ਗਰੁੱਪ ਦੇ ਵਜੋਂ ਜਿਹੜਾ ਆ ਉਹ ਦੇਖਿਆ ਜਾਵੇਗਾ। ਅਤੇ ਪਿਛਲੇ 20 ਸਾਲਾਂ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਆ ਉਹ ਆંકੜਾ ਨਜ਼ਰ ਆ ਰਿਹਾ ਆ। ਇਸ ਵਾਚਡੌਗ ਗਰੁੱਪ ਜਿਹੜਾ ਕਿ ਇੱਕ ਸਿਵਲ ਰਾਈਟ ਆਰਗੇਨਾਈਜੇਸ਼ਨ ਵੀ ਹੈਗੀ ਆ, ਉਹ ਕਹਿੰਦੀ ਆ ਵੀ ਇਸ ਦਾ ਜਿਹੜਾ ਬਲੇਮ ਆ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਅਤੇ ਜਿਹੜਾ ਰਾਈਟ ਵਿੰਗ ਮੀਡੀਆ ਆ ਉਸ ਦੇ ਕਰਕੇ ਜਿਹੜਾ ਆ ਉਹ ਹੋਇਆ ਆ। ਅਤੇ ਬਹੁਤ ਸਾਰੀ ਜਿਹੜੀ ਹੇਟ ਆ ਸੋਸ਼ਲ ਮੀਡੀਆ ਪਲੇਟਫਾਰਮਸ
ਦੇ ਉੱਤੇ ਜਿਹੜੀ ਮਿਸ ਇਨਫੋਰਮੇਸ਼ਨ ਫੇਕ ਨਿਊਜ਼ ਜਿਹੜੀ ਆ ਉਹ ਜਿਹੜੀ ਚੱਲ ਰਹੀ ਆ ਉਸ ਦੇ ਕਰਕੇ ਜਿਹੜਾ ਆ ਇਹ ਲਗਾਤਾਰ ਵੱਧਦੇ ਜਾ ਰਹੇ ਆ। ਕਹਿੰਦੇ ਖਾਸ ਕਰਕੇ ਇਸ ਦੇ ਵਿੱਚ ਜਿਹੜਾ ਯੰਗ ਵਾਈਟ ਮੇਲਸ ਆ ਉਹ ਇਸ ਪਾਸੇ ਵੱਲ ਨੂੰ ਜਿਹੜੇ ਆ ਉਹ ਜਾ ਰਹੇ ਨੇ। ਨੀਓ ਨਾਜ਼ੀ ਗਰੁੱਪਸ ਜਿਹੜੇ ਆ ਉਹ ਇੱਕ ਵਾਰੀ ਫਿਰ ਆਪਣਾ ਸਿਰ ਜਿਹੜਾ ਆ ਉਹ ਚੱਕ ਰਹੇ ਨੇ, ਜੋ ਕਿ ਇੱਕ ਚੰਗੀ ਗੱਲ ਨਹੀਂ ਆ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਬਰਨੀ ਸੈਂਡਰਸ ਨਾਲ ਰਿਲੇਟਡ ਆ। ਬਰਨੀ ਸੈਂਡਰਸ ਨੇ ਜਦੋਂ ਹੀ ਆਪਣਾ 2020 ਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਨਾਮ ਅਨਾਊਂਸ ਕੀਤਾ ਹੈਗਾ ਆ ਕੈਂਪੇਨ ਦੇ ਲਈ, ਅਤੇ ਕਹਿੰਦੇ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਆ $6 ਮਿਲੀਅਨ ਇਕੱਠਾ ਹੋ ਗਿਆ। 2,23,000 ਲੋਕਾਂ ਵੱਲੋਂ ਇਹ ਡੋਨੇਸ਼ਨ ਦਿੱਤੀ ਗਈ ਹੈਗੀ ਆ। ਸੋ ਛੋਟੇ ਜਿਹੜੇ ਡੋਨੇਸ਼ਨਸ ਉਹਨਾਂ ਨੂੰ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਉਹ ਮਿਲੀਆਂ ਜੀ। ਸੋ ਪਹਿਲਾਂ ਵੀ ਜਿਹੜੇ ਉਹਨਾਂ ਦੇ ਜਿਹੜੇ ਕਹਿੰਦੇ ਸੈਨੇਟ ਦੀ ਲਈ ਜਦੋਂ ਉਹਨੇ ਇਲੈਕਸ਼ਨ ਲੜੀ ਸੀ ਉਸ ਫੰਡ ਵਿੱਚੋਂ ਵੀ ਉਹਨਾਂ ਦੇ ਕੋਲ $9 ਮਿਲੀਅਨ ਬਚਦਾ ਹੈਗਾ ਆ। ਸੋ ਜੇ ਉਸ ਨੂੰ ਵੀ ਇਹਦੇ ਵਿੱਚ ਜੋੜਿਆ ਜਾਵੇ ਤੇ ਬਰਨੀ ਸੈਂਡਰਸ ਇਸ ਵੇਲੇ ਸਭ ਤੋਂ ਵੱਧ ਜਿਹੜੇ ਪੈਸੇ ਲਈ ਬੈਠੇ ਹੈਗੇ ਆ। ਉਹਨਾਂ ਤੋਂ ਬਾਅਦ ਜਿਹੜੀ ਐਲਿਜ਼ਾਬੈਥ ਬੈਰਨ ਆਉਂਦੇ ਆ, ਫਿਰ ਸੈਨੇਟਰ ਕ੍ਰਿਸਟਨ ਗਿਲਬ੍ਰਾਂਡ ਆਉਂਦੇ ਹੈਗੇ ਆ। ਸੋ ਦੇਖੋ ਤਿੰਨਾਂ ਦੇ ਕੋਲ ਇਹ ਪੈਸੇ ਜਿੱਦਾਂ ਕਾਫੀ ਹੋ ਗਏ ਆ, ਅਤੇ ਬਾਕੀ ਜਿਹੜੇ ਲੱਗਦਾ ਵੀ ਇਸ ਵਾਰੀ 20 ਦੇ ਕਰੀਬ ਜਿਹੜੇ ਆ ਕੈਂਡੀਡੇਟ ਡੈਮੋਕ੍ਰੇਟਿਕ ਪਾਰਟੀ ਵੱਲ ਹੋ ਸਕਦੇ ਆ ਪ੍ਰਾਇਮਰੀ ਦੇ ਵਿੱਚ। ਉਹ ਤੋਂ ਅੱਗੇ ਜਾ ਕੇ ਕਿਹਦੀ ਕਿਸਮਤ ਹੁੰਦੀ ਆ ਉਹ ਹੁਣ ਆਉਣ ਵਾਲੇ ਸਮੇਂ 'ਚ ਹੌਲੀ ਹੌਲੀ ਜੂਨ ਜੁਲਾਈ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਊਗਾ। ਬਿਲਕੁਲ। ਸੋ 2,23,000 ਡੋਨਰਸ ਦੀ ਐਵਰੇਜ ਡੋਨੇਸ਼ਨ $27 ਜਿਹੜੀ ਆ ਉਹ ਬਣਦੀ ਆ, ਅਤੇ ਕਹਿੰਦੇ ਆ ਵੀ ਉਹਨਾਂ ਨੇ ਜਿਹੜੇ ਇੰਨੇ ਜਿਹੜੇ ਡਾਲਰ ਇਕੱਤਰ ਕੀਤੇ ਆ। ਕਮਲਾ ਹੈਰਿਸ ਨੇ ਆਪਣੇ ਕਹਿੰਦੇ ਪਹਿਲੇ ਦਿਨ $1.5 ਮਿਲੀਅਨ ਫਸਟ ਡੇ ਆਫ ਜਿਹੜੇ ਕੈਂਪੇਨ ਆ ਉਹਦੇ ਵਿੱਚ ਇਕੱਤਰ ਕੀਤੇ ਆ। ਸੋ ਇਹ ਕਿਉਂਕਿ ਦੇਖੋ ਜੋ ਮਰਜ਼ੀ ਆ ਇਲੈਕਸ਼ਨ ਜਿਹੜੇ ਪੈਸੇ ਦੀ ਦੌੜ ਜਿਹੜੀ ਇਸ ਦੇ ਵਿੱਚ ਹੈਗੀ ਆ, ਤੁਸੀਂ ਕਿਤੇ ਵੀ ਜਿਹੜਾ ਉਹ ਚੱਲ ਜਾਓ, ਜਿਹੜਾ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਕਰ ਜਾਂਦਾ ਆ, ਸਭ ਤੋਂ ਜ਼ਿਆਦਾ ਜਿਹੜੀ ਆ ਉਹ ਡਾਲਰ ਇਕੱਤਰ ਕਰਦਾ ਆ, ਉਹ ਜ਼ਿਆਦਾ ਲੋਕਾਂ ਤੱਕ ਆਪਣੀ ਰੀਚ ਜਿਹੜੀ ਉਹ ਬਣਾਉਂਦਾ ਆ। ਸੋ ਬਰਨੀ ਸੈਂਡਰ ਨੇ ਇੱਕ ਵਾਰੀ ਫਿਰ ਜਿਹੜੀ ਪੂਰੀ ਉੱਦਾਂ ਤੜਥੱਲੀ ਜਿਹੜੀ ਜ਼ਰੂਰ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਇਸ ਫੀਲਡ ਦੇ ਵਿੱਚ ਮਚਾ ਦਿੱਤੀ ਹੈ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕਸ਼ਮੀਰ ਤੋਂ ਆ ਰਹੀ ਆ। ਕਸ਼ਮੀਰ ਦੇ ਵਿੱਚ ਜਦੋਂ ਇੱਕ ਅੱਤਵਾਦੀ ਵੱਲੋਂ 40 ਦੇ ਕਰੀਬ ਜਿਹੜੇ ਆ ਫੌਜੀ ਸ਼ਹੀਦ ਕਰ ਦਿੱਤੇ ਗਏ, ਉਸ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਸ਼ਮੀਰੀ ਸਟੂਡੈਂਟ ਸੀ ਉਹਨਾਂ ਦੇ ਉੱਤੇ ਜਿਹੜਾ ਜ਼ੁਲਮ ਆ ਇੱਕ ਤਰ੍ਹਾਂ ਨਾਲ ਹੋਣਾ ਸ਼ੁਰੂ ਹੋ ਗਿਆ, ਜੋ ਜਿਸ ਤਰ੍ਹਾਂ 1984 ਦੇ ਵਿੱਚ ਸਿੱਖਾਂ ਦੇ ਨਾਲ ਹੋਇਆ ਸੀ। ਸੋ ਬਹੁਤ ਸਾਰੇ ਜਿਹੜੇ ਸਿੱਖ ਸੀ ਉਹਨਾਂ ਨੇ ਆਪਣੇ ਜਿਹੜੇ ਫੋਨ ਨੰਬਰ ਦੇਣੇ ਸ਼ੁਰੂ ਕਰ ਦਿੱਤੇ ਵੀ ਕਿਸੇ ਕਸ਼ਮੀਰੀ ਸਟੂਡੈਂਟ ਨੂੰ ਹੈਲਪ ਚਾਹੀਦੀ ਹੋਵੇ। ਅਤੇ ਚੰਡੀਗੜ੍ਹ ਦੇ ਲਾਗੇ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਇਕੱਠੇ ਹੋਣੇ ਵੀ ਸ਼ੁਰੂ ਹੋ ਗਏ। ਖਾਲਸਾ ਏਡ ਨੇ ਕਹਿੰਦੇ 14 ਦੇ ਕਰੀਬ ਜਿਹੜੀਆਂ ਬੱਸਾਂ ਆ ਉਹ ਭਰ ਕੇ ਜਿਹੜੇ ਕਸ਼ਮੀਰੀ ਸਟੂਡੈਂਟਸ ਆ ਆਪ ਜਿਹੜੇ ਪੈਸੇ ਦੇ ਕੇ ਉਹ ਕਸ਼ਮੀਰ ਨੂੰ ਵਾਪਸ ਭੇਜੇ ਆ। ਹੁਣ ਇਸ ਤੋਂ ਬਾਅਦ ਜਿਹੜੇ ਸਿੱਖਾਂ ਦੀ ਜਿਹੜੀ ਆ ਪੂਰੇ ਕਸ਼ਮੀਰ ਦੇ ਵਿੱਚ ਜਿਹੜੀ ਕਾਫੀ ਵਾਹਵਾ ਜਿਹੜੀ ਹੋ ਰਹੀ ਹੈਗੀ ਆ। ਇੱਕ ਜਿਹੜਾ ਕਸ਼ਮੀਰੀ ਜਿਹੜਾ ਕਾਰਟੂਨਿਸਟ ਹੈਗਾ ਆ ਸੁਹੇਲ ਨਕਸ਼ਬੰਦੀ, ਉਸਨੇ ਕਾਰਟੂਨ ਬਣਾਇਆ ਜਿਹਦੇ ਵਿੱਚ ਇੱਕ ਬੋਟ ਦੇ ਵਿੱਚ ਜਿਹੜਾ ਸਰਦਾਰ ਦਿਖਾਲਿਆ ਗਿਆ ਹੈ ਅਤੇ ਇੱਕ ਡੁੱਬਦਾ ਜਿਹੜਾ ਕਸ਼ਮੀਰੀ ਦਿਖਾਲਿਆ ਗਿਆ ਵੀ ਕਿਸ ਤਰ੍ਹਾਂ ਉਹਨੂੰ ਜਿਹੜਾ ਉਹ ਕੱਢ ਰਹੇ ਹੈਗੇ ਆ। ਸੋ ਉਸੇ ਜਿਹੜਾ ਕਾਰਟੂਨ ਨੂੰ ਜਿਹੜਾ ਉੱਥੇ ਦੇ ਜਿੰਨੇ ਵੀ ਪੋਲੀਟੀਕਲ ਮੇਨ ਲੀਡਰ ਆ, ਚਾਹੇ ਮਹਿਬੂਬਾ ਮੁਫਤੀ ਆ, ਉਹਨੇ ਵੀ ਇਹ ਕਿਹਾ ਵੀ ਮੈਂ ਸਿੱਖ ਭਰਾਵਾਂ ਦਾ ਜਿਹੜਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਦੁੱਖ ਦੀ ਘੜੀ 'ਚ ਇਹ ਜਿਹੜੇ ਬੇਕਸੂਰ ਕਸ਼ਮੀਰੀ ਸਟੂਡੈਂਟ ਆ ਜਿਨ੍ਹਾਂ ਦੀ ਹੈਲਪ ਕੀਤੀ ਹੈਗੀ ਆ। ਉਮਾਰ ਅਬਦੁੱਲਾ ਨੇ ਵੀ ਇਹ ਕਿਹਾ ਹੈਗਾ, ਉਹਨ ਵੀ ਉਹੀ ਜਿਹੜਾ ਕਾਰਟੂਨ ਜਿਹੜਾ ਸ਼ੇਅਰ ਕੀਤਾ ਹੈਗਾ। ਅਤੇ ਬਹੁਤ ਸਾਰੇ ਜਿਹੜੇ ਕਸ਼ਮੀਰੀ ਆ ਉਹ ਕਹਿੰਦੇ ਪਈ ਸਿੱਖਾਂ ਦਾ ਧੰਨਵਾਦ ਕਰ ਰਹੇ ਆ। ਇੱਕ ਰਿਪੋਰਟ ਇਹ ਆਈ ਆ ਵੀ ਕਸ਼ਮੀਰ ਦੇ ਵਿੱਚ ਜਿਹੜੇ ਸਿੱਖ ਦਸਤਾਰ ਵਾਲੇ ਸਿੱਖ ਘੁੰਮਣ ਫਿਰਨ ਗਏ ਹੋ ਆ ਅਤੇ ਕਹਿੰਦੇ ਜਦੋਂ ਦੁਕਾਨ 'ਤੇ ਜਾਂਦੇ ਸੀ ਜਿਹੜੀ 1000 ਰੁਪਈਏ ਵਾਲੀ ਚੀਜ਼ ਆ ਉਹਨਾਂ ਨੂੰ ਉਹ 400 ਰੁਪਈਏ 'ਚ ਦਿੰਦੀ ਸੀ ਵੀ ਤੁਸੀਂ ਜੀ ਸਾਡੇ ਜਿਹੜੇ ਭਰਾ ਹੈਗੇ ਉਹਨਾਂ ਦੀ ਜਿਹੜੀ ਹੈਲਪ ਕੀਤੀ ਹੈਗੀ ਆ। ਸੋ ਪੂਰੇ ਜਿਹੜੇ ਦੁਨੀਆ ਦੇ ਵਿੱਚ ਲਗਭਗ ਮੈਂ ਕਹਿ ਸਕਦਾ ਜਿਹੜੇ ਮੁਸਲਮਾਨ ਆ ਉਹ ਹੁਣ ਜਿਹੜੇ ਸਿੱਖਾਂ ਦਾ ਧੰਨਵਾਦ ਕਰ ਰਹੇ ਆ ਵੀ ਇਸ ਔਖੀ ਘੜੀ ਦੇ ਵਿੱਚ ਸਾਡਾ ਜਿਹੜਾ ਸਾਥ ਦਿੱਤਾ। ਅਤੇ ਦੱਸਦੇ ਜਾਈਏ ਕਹਿੰਦੇ ਵੀ 4000 ਦੇ ਕਰੀਬ ਜਿਹੜੇ ਸਟੂਡੈਂਟ ਆ ਉਹ ਵੱਖ-ਵੱਖ ਕਾਲਜਾਂ 'ਚੋਂ ਕੱਢੇ ਗਏ ਆ। ਅੰਬਾਲਾ ਦੇ ਵਿੱਚ ਹਰਿਆਣੇ 'ਚ ਸਟੂਡੈਂਟ ਕੁੱਟੇ ਗਏ, ਉੱਤਰਾਖੰਡ ਦੇ ਵਿੱਚ ਬਹੁਤ ਵੱਡੀ ਗਿਣਤੀ ਸੀ ਸਟੂਡੈਂਟਸ ਦੀ ਇੰਜੀਨੀਅਰਿੰਗ ਕਾਲਜਸ 'ਚ, ਉੱਥੇ ਕੁੱਟੇ ਗਏ। ਈਵਨ ਇੱਕ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆ ਉਹਨੂੰ ਜਿਹੜਾ ਯੂਨੀਵਰਸਿਟੀ ਦੀ ਅਥਾਰਟੀਜ਼ ਨੂੰ ਬਜਰੰਗ ਦਲ ਵੱਲੋਂ ਇੱਕ ਥ੍ਰੈਟ ਦਿੱਤਾ ਗਿਆ ਸੀ ਵੀ ਜੇ ਇਹਨੂੰ ਫਾਇਰ ਨਾ ਕੀਤਾ ਤਾਂ ਅਸੀਂ
ਯੂਨੀਵਰਸਿਟੀ ਨੂੰ ਅੱਗ ਲਾ ਦੇਣੀ ਆ। ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉੱਥੇ ਸਿਰਜਿਆ ਗਿਆ। ਅਤੇ ਪਰ ਜਿਹੜੇ ਆਪਣੇ ਸਿੱਖ ਆ ਹਮੇਸ਼ਾ ਹੀ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਹੋਵੇ, ਕਿਸੇ ਵੀ ਰੇਸ ਦਾ ਹੋਵੇ, ਕਿਸੇ ਵੀ ਕਮਿਊਨਿਟੀ ਦਾ ਹੋਵੇ, ਤਾਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਜੀ ਬਿਲਕੁਲ। ਪਰ ਹੁਣ ਤੁਸੀਂ ਦੇਖਿਓ ਉੱਧਰ ਜਿਹੜੀ ਭਾਰਤੀ ਸਰਕਾਰ ਆ ਉਹਨਾਂ ਨੇ ਉੱਥੇ ਫੌਜ ਵੀ ਜਿਹੜੀ ਆ ਉਹ ਸਿੱਖ ਰੈਜੀਮੈਂਟ ਜਾਂ ਉੱਦਾਂ ਦੀ ਦੇਖ ਵਾਲੇ ਹੀ ਜਿਹੜੇ ਉਹਨਾਂ ਨੇ ਲਾਉਣੇ ਆ, ਤਾਂ ਜੋ ਜਿਹੜਾ ਹੁਣ ਉੱਥੇ ਘਾਣ ਕਰਨਾ ਆ ਵੀ ਆਪਸੀ ਜਿਹੜੀ ਕਿਤੇ ਨਾ ਕਿਤੇ ਇਹਨਾਂ ਦੇ ਪ੍ਰਤੀ ਜਿਹੜੀ ਹੋਰ ਨਫ਼ਰਤ ਜਿਹੜੀ ਆ ਉਹ ਵਧਾਈ ਜਾ ਸਕੇ। ਸੋ ਬਿਲਕੁਲ ਇੱਕ ਹਿੰਦੂਆਂ ਦੀ ਆਰਗੇਨਾਈਜੇਸ਼ਨ ਵੱਲੋਂ ਵੀ ਜਿਹੜੇ ਕਹਿੰਦੇ ਸਿੱਖਾਂ ਨੂੰ ਥ੍ਰੈਟ ਕੀਤਾ ਗਿਆ ਆ, ਕਹਿੰਦੇ ਵੀ ਉਹਨੇ ਇਹ ਕਿਹਾ ਵੀ ਜਿਹੜੇ ਗੁਰਦੁਆਰੇ ਸ਼ੈਲਟਰ ਦੇ ਰਹੇ ਆ ਕਸ਼ਮੀਰੀਆਂ ਨੂੰ, ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜਿਹੜੀ ਆ ਕਾਫੀ ਜਿਹੜੀ ਆ ਕੀਮਤ ਦੇਣੀ ਪਊਗੀ, ਕਿਉਂਕਿ ਇਹ ਕਸ਼ਮੀਰੀਆਂ ਦੀ ਹੈਲਪ ਕਰ ਰਹੇ ਹੈਗੇ। ਕਸ਼ਮੀਰੀਆਂ ਨੂੰ ਆਪਣੇ ਨਾਗਰਿਕ ਤਾਂ ਮੰਨਦੇ ਨਹੀਂ ਇਹ ਤਾਂ ਚਲੋ ਭਾਰਤ ਨੇ ਕਈ ਵਾਰੀ ਇਸ ਚੀਜ਼ ਦਾ ਜਿਹੜਾ ਸਬੂਤ ਆ ਉਹ ਦਿੱਤਾ ਆ ਵੀ ਆਪਣੇ ਨਾਗਰਿਕਾਂ ਦੇ ਉੱਤੇ ਕਿੱਦਾਂ ਉਹਨਾਂ ਨੂੰ ਕੋਹ ਕੇ ਮਾਰਨਾ ਅਤੇ ਕਿੱਦਾਂ ਉਹਨਾਂ ਦੇ ਉੱਤੇ ਅਤਿਆਚਾਰ ਜਿਹੜਾ ਉਹ ਕਰਨਾ। ਬੜੇ ਹੁਣ ਜਿਹੜੇ ਸੁਣ ਰਹੇ ਭਾਰਤੀ ਸਬੂਤ ਹੋਣੇ ਉਹਨਾਂ ਨੂੰ ਦੁੱਖ ਵੀ ਲੱਗਦਾ ਹੋਣਾ ਆ ਵੀ ਆਹ ਪਤਾ ਨਹੀਂ ਕੀ ਕਹੀ ਜਾਂਦੇ, ਪਰ ਇਹ ਸੱਚਾਈ ਆ। ਇਹ ਤੁਹਾਡੇ ਸਾਹਮਣੇ ਚਿਹਰਾ ਆ ਵੀ ਕੀ ਜਿਹੜਾ ਉੱਥੇ ਭਾਰਤ ਦਾ ਜਿਹੜਾ ਚਿਹਰਾ ਹੈਗਾ ਆ। ਜੋ ਮਰਜ਼ੀ ਤੁਸੀਂ ਆਖੀ ਜਾਓ, ਉੱਥੇ ਮਾਈਨੋਰਟੀਜ਼ ਦੇ ਨਾਲ ਜਿਹੜਾ ਅਤਿਆਚਾਰ ਹੀ ਜਿਹੜਾ ਉੱਥੇ ਹੋ ਰਿਹਾ ਹੈਗਾ ਆ। ਸੋ ਬਿਲਕੁਲ ਸਿੱਖਾਂ ਨੂੰ ਭੁੱਲਣਾ ਨਹੀਂ ਚਾਹੀਦਾ। ਆਹੇ ਕੁਝ 84 ਦੇ ਵਿੱਚ ਹੋਇਆ ਸੀ। ਉਸ ਟਾਈਮ 'ਤੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਇੰਦਰਾ ਗਾਂਧੀ ਦੇ ਸਿਕਿਉਰਿਟੀ ਗਾਰਡ ਜਿਹੜੇ ਆ ਉਹ ਸਿੱਖ ਆ ਨਹੀਂ ਆ, ਵਿਚਾਰੇ ਕੰਮ 'ਤੇ ਗਏ ਹੋ ਸੀ। ਟਰੱਕਾਂ ਦੇ ਡਰਾਈਵਰ ਸੀ ਜਿਹੜੇ ਆਮ ਲੋਕਾਂ ਨੂੰ ਕੱਢ ਕੇ ਈਵਨ 26 ਫੌਜੀਆਂ ਨੂੰ ਜਿਹੜੇ ਵਾਪਸ ਆਪਣੇ ਘਰਾਂ ਨੂੰ ਆ ਰਹੇ ਸੀ ਉਹਨਾਂ ਨੂੰ ਟ੍ਰੇਨਾਂ 'ਚੋਂ ਕੱਢ ਕੇ ਮਾਰਿਆ ਗਿਆ ਸੀ। ਅਤੇ ਉਸ ਟਾਈਮ ਦੇ ਉੱਤੇ ਨਾ ਤਾਂ ਇੰਡੀਆ ਦਾ ਕੋਈ ਮੀਡੀਆ ਅਤੇ ਨਾ ਹੀ ਕੋਈ ਜਿਹੜਾ ਕੋਈ ਹੋਰ ਅੱਗੇ ਆਇਆ ਵੀ ਨਹੀਂ ਭਾਈ ਇਹ ਵੀ ਫੌਜੀ ਸੀਗੇ ਜਿਨ੍ਹਾਂ ਨੂੰ ਤੁਸੀਂ ਬੇਕਸੂਰ ਮਾਰਿਆ ਹੈਗਾ। ਜੀ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਆ, ਤੁਸੀਂ ਦੱਸਿਆ ਹੀ ਸੀਗਾ ਪਹਿਲੋਂ ਸ਼ੁਰੂਆਤ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਸਟੋਰਮ ਈਸਟ ਵਾਲੇ ਪਾਸੇ ਜਿਹੜਾ ਉਹ ਆ ਰਿਹਾ ਆ। ਉਸ ਦੇ ਚੱਲਦਿਆਂ ਆਲਰੇਡੀ ਹਰਜੋਤ ਸਿੰਘ ਜੀ 1700 ਜਿਹੜੀਆਂ ਫਲਾਈਟਾਂ ਆ ਉਹ ਕੈਂਸਲ ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ। 40% ਜਿਹੜੀਆਂ ਆ ਇਹਨਾਂ ਦੇ ਵਿੱਚੋਂ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਵਾਸ਼ਿੰਗਟਨ ਜਾਂ ਬਾਲਟੀਮੋਰ ਏਅਰਪੋਰਟਸ ਤੋਂ ਸੀ, ਜਿੱਥੇ ਸਭ ਤੋਂ ਜ਼ਿਆਦਾ ਮਾਰ ਜਿਹੜੀ ਆ ਇਸ ਸਟੋਰਮ ਦੀ ਦੇਖੀ ਜਾ ਰਹੀ ਆ। ਸੋ ਇਹ ਬਾਲਟੀਮੋਰ ਵਾਸ਼ਿੰਗਟਨ ਇਲਾਕੇ ਦੇ ਵਿੱਚ ਕਾਫੀ ਵੱਡੇ ਪੈਮਾਨੇ ਦੇ ਉੱਤੇ 1 ਇੰਚ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਸਨੋ ਆ ਉੱਥੇ ਪੈ ਸਕਦੀ ਆ। ਸੋ ਖਾਸ ਕਰਕੇ ਜਿਹੜੇ ਹੁਣ ਟਰੱਕਰਸ ਵੀ ਉਸ ਇਲਾਕੇ ਨੂੰ ਜਿਹੜੇ ਉਹ ਜਾਂਦੇ ਨੇ, ਜਿਹੜੇ ਮਿਡ ਵੈਸਟ ਦੇ ਵਿੱਚੋਂ ਜਿਨ੍ਹਾਂ ਨੇ ਉਹ ਲੰਘਣਾ ਆ, ਕਿਉਂਕਿ ਸ਼ਿਕਾਗੋ ਵਾਲੇ ਪਾਸੇ ਉਹ ਇਲੀਨੋਇਸ ਵਾਲੇ ਪਾਸੇ ਉੱਧਰ ਵੀ ਜਿਹੜੇ ਕਾਫੀ ਜ਼ਿਆਦਾ ਬਰਫ਼ਬਾਰੀ ਜਿਹੜੀ ਉਹ ਹੋਵੇਗੀ। ਸੋ ਪਲੀਜ਼ ਜਿਹੜਾ ਆਪਣੇ ਉਸ ਹਿਸਾਬ ਦੇ ਨਾਲ ਧਿਆਨ ਜਿਹੜਾ ਉਹ ਰੱਖੋ। ਪਹਿਲਾਂ ਹੀ ਗਰਮ ਕਲੋਥਿੰਗ, ਐਕਸਟਰਾ ਫੂਡ ਅਤੇ ਸਲੋ ਜਿਹੜੀ ਸਪੀਡ ਦੇ ਵਿੱਚ ਜਿਹੜਾ ਉਹ ਚੱਲੋ ਅਤੇ ਧਿਆਨ ਜ਼ਰੂਰ ਕਈ ਰੱਖੋ। ਕਈ ਜਿਹੜੀਆਂ ਸਟੇਟਾਂ ਆ ਉਹ ਬਾਅਦ ਦੇ ਵਿੱਚ ਫਰੀਵੇਜ਼ ਦੇ ਉੱਤੇ ਬੈਨ ਲਾ ਦਿੰਦੀਆਂ ਆ ਕਮਰਸ਼ੀਅਲ ਜਿਹੜੇ ਟਰੱਕਸ ਦਾ, ਅਤੇ ਜੇ ਉੱਥੇ ਜਾਓਗੇ ਤਾਂ ਆਪਣਾ ਲਾਇਸੈਂਸ ਸਸਪੈਂਡ ਵੀ ਕਰਵਾ ਸਕਦੇ ਹੋ। ਅਤੇ ਐਵੇਂ ਜਿਹੜਾ ਆ ਉਹ ਕੋਈ ਹੋਰ ਪ੍ਰੋਬਲਮ ਨਾ ਹੋਵੇ। ਜਸਟ ਮੇਕ ਸ਼ੋਰ ਕਰਿਓ ਵੀ ਕਿਹੜੇ ਰਾਊਟਸ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ, ਉਹਨਾਂ ਦੇ ਉੱਤੇ ਹੀ ਜਿਹੜਾ ਜਾਇਆ ਜਾਵੇ। ਜੇ ਬਹੁਤ ਜ਼ਿਆਦਾ ਸਨੋ ਆ ਤਾਂ ਜਿਹੜੇ ਆਮ ਛੋਟੀਆਂ ਗੱਡੀਆਂ ਵਾਲੇ ਵੀ ਅਤੇ ਚਾਹੇ ਉਹ ਵੱਡੀ ਗੱਡੀ ਵਾਲੇ ਆ, ਬਹੁਤ ਹੀ ਇਤਮਾਨਾਨ ਦੇ ਨਾਲ ਚੱਲੋ। ਜ਼ਰੂਰੀ ਨਹੀਂ ਆ ਫਿਰ ਉਦੋਂ ਸਪੀਡ ਲਿਮਟ 'ਤੇ ਜਾਣਾ, ਥੱਲੇ ਜਿਹੜਾ ਸਲੋ ਚੱਲੋ, ਕਿਉਂਕਿ ਉਦੋਂ ਵਿਜ਼ੀਬਿਲਿਟੀ ਬਹੁਤ ਜ਼ਿਆਦਾ ਘੱਟ ਜਾਂਦੀ ਹੁੰਦੀ ਆ। ਜੀ ਬਿਲਕੁਲ, ਕਿਉਂਕਿ ਜਿਹੜਾ ਵੈਦਰ ਆ ਇਹ ਈਸਟ ਵਾਲੀ ਸਾਈਡ ਬਹੁਤ ਜਿਹੜਾ ਖਤਰਨਾਕ ਚੱਲ ਰਿਹਾ, ਅਨਪ੍ਰੈਡਿਕਟੇਬਲ ਜੀ। ਸੋ ਖਾਸ ਕਰਕੇ ਜਿੰਨੇ ਵੀ ਟਰੱਕਰ ਵੀਰ ਹੈਗੇ ਆ ਉਸ ਸਾਈਡ ਨੂੰ ਜਾ ਰਹੇ ਹੈਗੇ ਆ, ਉਹਨਾਂ ਨੂੰ ਬਹੁਤ ਜਿਹੜਾ ਇਹ ਧਿਆਨ ਰੱਖਣਾ ਚਾਹੀਦਾ ਹੈਗਾ, ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਕਿੰਨੀਆਂ ਜਿਹੜੀਆਂ ਪਿਕਚਰਾਂ ਜਾਂ ਨਿਊਜ਼ ਆਈਆਂ, ਕਿੰਨੇ ਜ਼ਿਆਦਾ ਜਿਹੜੇ ਖਤਰਨਾਕ ਐਕਸੀਡੈਂਟ ਹੋਏ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਤਾਈਵਾਨ ਦੀ ਪ੍ਰੈਜ਼ੀਡੈਂਟ ਜ਼ਾਈ ਇੰਗ-ਵਿੰਗ, ਉਹਨਾਂ ਨੇ ਜਿਹੜੀ ਚੇਤਾਵਨੀ ਜਿਹੜੀ ਉਹ ਜਾਰੀ ਕੀਤੀ ਆ ਵੀ ਕਹਿੰਦੇ ਜਿਹੜਾ ਬੀਜਿੰਗ ਆ ਉਹ ਬਹੁਤ ਅਗਰੈਸਿਵਲੀ ਸਾਡੇ ਵੱਲ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਵੱਧ ਰਿਹਾ ਹੈਗਾ ਆ। ਆਲਰੇਡੀ ਇਹਨਾਂ ਨੂੰ ਲੈ ਕੇ ਬੜਾ ਇੱਕ ਡਿਸਪਿਊਟ ਚਾਈਨਾ ਅਤੇ ਤਾਈਵਾਨ ਦੇ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਚੱਲ ਰਿਹਾ ਆ। ਇਹਨਾਂ ਦੋਨਾਂ ਮੁਲਕਾਂ ਦੇ ਵਿੱਚ 130 ਕਿਲੋਮੀਟਰ ਦਾ ਜਿਹੜਾ ਸਿਰਫ ਫਾਸਲਾ ਆ, ਉਹ ਜਿਹੜਾ ਸਮੁੰਦਰ ਦਾ ਜਿਹੜਾ ਉਹ ਫਾਸਲਾ ਆ। ਪਿਛਲੇ 7 ਦਹਾਕਿਆਂ ਤੋਂ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇੱਕ ਕਹਿੰਦੇ ਬੜੀ ਅਨਈਜ਼ੀਨੈਸ ਜੀ ਜਿਹੜੀ ਆ ਉਹ ਚੱਲ ਰਹੀ ਆ। ਅਤੇ ਹੁਣ ਰੀਸੈਂਟਲੀ CNN ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਉਸਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ ਵੀ ਜਿਹੜੇ ਚਾਈਨਾ ਦੀ ਜਿਹੜੇ ਪ੍ਰੈਜ਼ੀਡੈਂਟ ਅਜ਼ੀ ਜਿਨਪਿੰਗ, ਉਹ ਬਹੁਤ ਹੀ ਜ਼ਿਆਦਾ ਜਿਹੜਾ ਐਵਰੀਡੇ ਉਹਨਾਂ ਦੇ ਉੱਤੇ ਜਿਹੜਾ ਆ ਇੱਕ ਹਿਸਾਬ ਦੇ ਨਾਲ ਪ੍ਰੈਸ਼ਰ ਜਿਹੜਾ ਆ ਉਹ ਪਾ ਰਹੇ ਆ, ਅਤੇ ਮਿਲਟਰੀ ਥ੍ਰੈਟ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਜਿਹੜਾ ਉਹ ਪੋਜ਼
ਹੋ ਰਿਹਾ ਹੈਗਾ ਆ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਜਿਹੜਾ ਇਹ ਤਾਈਵਾਨ ਤੇ ਚਾਈਨਾ ਦੇ ਦਰਮਿਆਨ ਜਿਹੜਾ ਆ ਉਹ ਮਸਲਾ ਬਣੇਗਾ। ਸੋ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਟਰਾਈ ਕਰਦੇ ਨੇ ਇਹ ਜਿਹੜੇ ਚਾਈਨਾ ਵਰਗੇ ਤੇ ਰੂਸ ਵਰਗੇ ਜਿਹੜੇ ਮੁਲਕ ਵੀ ਆਲੇ ਦੁਆਲੇ ਦਾ ਜਿਹੜਾ ਜਿੰਨਾ ਵੀ ਇਲਾਕਾ ਆ ਉਸ ਨੂੰ ਆਪਣੇ ਅੰਦਰ ਜਿਹੜਾ ਹੌਲੀ ਹੌਲੀ ਆਪਾਂ ਸਮਾਈ ਜਾਈਏ। ਸੋ ਇੱਦਾਂ ਦੀ ਜਿਹੜੀ ਗੱਲ ਰੂਸ ਦੇ ਨਾਲ ਜਿਹੜੀ ਸੰਬੰਧਿਤ ਆ, ਰੂਸ ਦਾ ਜਿਹੜਾ ਗਵਾਂਢੀ ਮੁਲਕ ਹਰਜੋਤ ਸਿੰਘ ਜੀ ਜਿਹੜਾ ਬੈਲਾਰੂਸ ਆ, ਉਸ ਦਾ ਜਿਹੜਾ ਪ੍ਰੈਜ਼ੀਡੈਂਟ ਉਹਨਾਂ ਦਾ ਜਿਹੜਾ ਲੀਡਰ ਆ ਉਸ ਨੇ ਇੱਛਾ ਪ੍ਰਗਟ ਕੀਤੀ ਆ ਤੇ ਇਸ ਚੀਜ਼ ਦੇ ਉੱਤੇ ਹਾਮੀ ਇੱਕ ਹਿਸਾਬ ਦੇ ਨਾਲ ਭਰੀ ਆ ਵੀ ਉਹ ਰੂਸ ਦੇ ਨਾਲ ਮੁੜ ਸ਼ਾਮਲ ਜਿਹੜਾ ਆ ਉਹ ਹੋ ਸਕਦੇ ਆ। ਸੋ ਇਹ ਇੱਕ ਬੜੀ ਵੱਡੀ ਜਿਹੜੀ ਹਰਜੋਤ ਸਿੰਘ ਜੀ ਚਿੰਤਾ ਦਾ ਵਿਸ਼ਾ ਆ ਕਿ ਵੀ ਕਿਸ ਤਰੀਕੇ ਦੇ ਨਾਲ ਇਹ ਕੰਮ ਹੋਊਗਾ। ਆਲਰੇਡੀ ਯੂਕਰੇਨ ਦੇ ਕਈ ਇਲਾਕਿਆਂ ਦੇ ਉੱਤੇ ਪਿਛਲੇ 5 ਸਾਲ ਪਹਿਲਾਂ ਜਿੱਦਾਂ ਕ੍ਰੀਮੀਆ ਦੇ ਇਲਾਕੇ ਨੂੰ ਰੂਸ ਨੇ ਆਪਣੇ ਅੰਦਰ ਇੱਕ ਹਿਸਾਬ ਦੇ ਨਾਲ ਸਮਾ ਲਿਆ ਸੀਗਾ ਅਤੇ ਹੁਣ ਬੈਲਾਰੂਸ ਦੇ ਵਿੱਚ ਆਪਣੇ ਇੱਕ ਹਿਸਾਬ ਦੇ ਨਾਲ ਬੰਦੇ ਇੱਕ ਹਿਸਾਬ ਨਾਲ ਛੱਡ ਕੇ ਉਹ ਲੀਡਰ ਨੂੰ ਉੱਤੇ ਤੱਕ ਪਹੁੰਚਾ ਕੇ ਹੁਣ ਬੈਲਾਰੂਸ ਨੂੰ ਵੀ ਜਿਹੜਾ ਰੂਸ ਆ ਆਪਣੇ ਅੰਦਰ ਜਿਹੜਾ ਸਮਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਯਤਨਾਂ ਦੇ ਵਿੱਚ ਲੱਗਾ ਹੋਇਆ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਬੇਕਰਸਫੀਲਡ ਦੇ ਲਾਗੇ ਡੋਲੇਨੋ ਤੋਂ ਆ ਰਹੀ ਆ। ਪਿਛਲੇ ਹਫ਼ਤੇ ਸ਼ਨੀਚਰਵਾਰ ਨੂੰ ਡੋਲੇਨੋ ਟਾਊਨ ਦੇ ਲਾਗੇ ਹਾਈਵੇ 99 ਦੇ ਉੱਤੇ ਇੱਕ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਜਿਹਦੇ ਵਿੱਚ 5 ਜਾਣਿਆਂ ਦੀ ਜਿਹੜੀ ਮੌਤ ਹੋ ਗਈ। 2004 ਦੀ ਮਿਸ਼ੀਵਿਸ਼ੀ ਐਂਡੇਵਰ SUV ਦੇ ਵਿੱਚ ਕਹਿੰਦੇ ਇਹ ਜਾ ਰਹੇ ਸੀ ਜਦੋਂ ਉਹਨਾਂ ਦਾ ਹਾਈਵੇ 99 ਦੇ ਉੱਤੇ ਜਿਹੜਾ ਐਕਸੀਡੈਂਟ ਹੋ ਗਿਆ। ਸਾਊਥਬਾਉਂਡ ਜਾ ਰਹੇ ਸੀ ਉਹ 99 ਦੇ ਉੱਤੇ 9th ਸਟਰੀਟ ਡਲੀਨੋ ਦੇ ਵਿੱਚ ਐਕਸੀਡੈਂਟ ਹੋਇਆ ਅਤੇ ਜਿਹੜੇ ਮਰਨ ਵਾਲਿਆਂ ਦੇ ਵਿੱਚ 5 ਜਾਣੇ ਆ ਉਹਨਾਂ 'ਚ 2 ਬੱਚੇ ਵੀ ਸੀ। ਜੇਲਸਨ ਲਗੂਟਾ ਇੱਕ 46 ਸਾਲਾਂ ਦਾ, ਡਨੀਲੋ ਸਨੀਡਡ 60 ਸਾਲਾਂ ਦਾ ਅਤੇ ਆਰਲਿਨ ਲਗੂਟਾ 30 ਸਾਲਾਂ ਦੀ ਅਤੇ ਜੈਸਲਨ ਲਗੂਟਾ 5 ਦਾ ਅਤੇ ਜਾਰਲ ਲਗੂਟਾ 7 ਮਹੀਨਿਆਂ ਦਾ ਜਿਹੜੇ ਆ 5 ਜਾਣਿਆਂ ਦੀ ਜਿਹੜੀ ਆ ਮੌਕੇ ਦੇ ਉੱਤੇ ਜਿਹੜੀ ਮੌਤ ਹੋ ਗਈ। ਜੀ ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ 3 ਲੋਕਾਂ ਨੂੰ ਜਿਹੜਾ ਪੁਲਿਸ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਇੱਕ ਹਾਈ ਸਪੀਡ ਚੇਜ਼ ਤੋਂ ਬਾਅਦ ਦੇ ਵਿੱਚ 100 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਕਹਿੰਦੇ ਉਹ ਗੱਡੀ ਜਿਹੜੀ ਉਹ ਦੌੜਾ ਰਿਹਾ ਸੀ। ਜੇਕਲ ਵਾਟਸ 21 ਸਾਲ, ਯੂਰਲ ਸਟ੍ਰਿਕਲੈਂਡ 18 ਸਾਲ, ਡਿਜੋਆ ਲੋਰੀ 23 ਸਾਲ ਇਹਨਾਂ ਨੂੰ ਬੀਤੇ ਸ਼ਨੀਚਰਵਾਰ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹਨਾਂ ਦੇ ਉੱਤੇ ਰੋਬਰੀ ਦੇ ਜਿਹੜੇ ਉਹ ਦੋਸ਼ ਸੀਗੇ ਅਤੇ ਇੱਕ ਫਾਰਮੇਸੀ ਦੇ ਕਾਊਂਟਰ ਦੇ ਉੱਤੇ ਕਹਿੰਦੇ ਹਰਜੋਤ ਸਿੰਘ ਜੀ ਇਹਨਾਂ ਨੇ ਰੋਬਰੀ ਜਿਹੜੀ ਆ ਉਹ ਕੀਤੀ ਰਾਈਟ ਏਡ ਜਿਹੜੀ ਮੇਨ ਸਟਰੀਟ ਦੇ ਉੱਤੇ ਆ ਅਤੇ ਉਹਨਾਂ ਨੇ ਜਿਹੜੀਆਂ ਉੱਥੋਂ ਪਿਲਜ਼ ਹੈਗੀਆਂ ਉਹ ਚੋਰੀ ਕਰਕੇ ਲੈ ਗਏ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਹਿੰਦੇ ਤਕਰੀਬਨ $50,000 ਦੀ ਲਾਗਤ ਦੀਆਂ ਜਿਹੜੀਆਂ ਪਿਲਜ਼ ਆ ਜਿਹੜੀਆਂ ਗੋਲੀਆਂ ਸੀਗੀਆਂ ਉਹ ਉੱਥੋਂ ਰਾਈਟ ਏਡ ਤੋਂ ਚੋਰੀ ਕਰਕੇ ਲੈ ਕੇ ਗਏ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੇ ਵਿੱਚ ਕਾਫੀ ਜ਼ਿਆਦੀਆਂ ਕਹਿੰਦੇ ਸੈਵਰਲ ਥਾਊਜ਼ੈਂਡ ਨਾਰਕੋਟਿਕ ਪ੍ਰੈਸਕ੍ਰਿਪਸ਼ਨ ਜਿਹੜੀਆਂ ਪਿਲਜ਼ ਜਿਹੜੀਆਂ ਸੀਗੀਆਂ ਜਿਨ੍ਹਾਂ ਦੀ ਸਟਰੀਟ ਦੇ ਉੱਤੇ ਵਿੱਚ ਕੀਮਤ ਜਿਹੜੀ $50,000 ਜਿਹੜੀ ਉਹ ਦੱਸੀ ਜਾਂਦੀ ਹੈ। ਸੋ ਹੁਣ ਤਿੰਨਾਂ ਨੂੰ ਹੁਣ ਉੱਥੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੋਇਆ ਹੈ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਟੀਚਰ ਸਟ੍ਰਾਈਕ ਦੀ ਗੱਲ ਕਰਦੇ ਜਾਈਏ। ਵਰਜੀਨੀਆ ਦੇ ਵਿੱਚ ਕਹਿੰਦੇ ਟੀਚਰ ਸਟ੍ਰਾਈਕ ਫਿਰ ਸ਼ੁਰੂ ਹੋਣ ਵਾਲੀ ਆ। ਓਕਲੈਂਡ 'ਚ ਅਤੇ ਸੈਕਰਾਮੈਂਟੋ 'ਚ ਕਾਫੀ ਲੰਮੇ ਸਮੇਂ ਦੇ ਬਾਅਦ 30 ਸਾਲਾਂ ਬਾਅਦ ਕਹਿੰਦੇ ਵੀ ਟੀਚਰਸ ਸਟ੍ਰਾਈਕ ਕਰਨ ਦੀ ਸੋਚ ਰਹੇ ਆ। 1999 ਦੇ ਵਿੱਚ ਲਾਸਟ ਟਾਈਮ ਜਿਹੜੀ ਸਟ੍ਰਾਈਕ ਹੋਈ ਸੀ। 2800 ਮੈਂਬਰ ਜਿਹੜੇ ਸੈਕਰਾਮੈਂਟੋ ਸਿਟੀ ਟੀਚਰਸ ਐਸੋਸੀਏਸ਼ਨ ਆ ਉਹ ਆਉਣ ਵਾਲੇ ਕੁਛ ਹਫ਼ਤਿਆਂ 'ਚ ਕਹਿੰਦੇ ਵੀ ਜਿਹੜੇ ਟੀਚਰਸ ਆ ਉਹ ਸਟ੍ਰਾਈਕ ਕਰਨ ਜਾ ਰਹੇ ਆ। $35 ਮਿਲੀਅਨ ਦਾ ਜਿਹੜਾ ਬਜਟ ਆ ਆਲਰੇਡੀ ਸੈਕਰਾਮੈਂਟੋ ਸਿਟੀ ਸਕੂਲ ਬੋਰਡ ਦਾ ਉਹ ਘਾਟੇ 'ਚ ਜਾ ਰਿਹਾ ਆ ਅਤੇ ਉਹ ਕਹਿੰਦੇ ਸਾਡੇ ਬੈਨੀਫਿਟਸ ਬੜੇ ਘੱਟ ਆ। ਸੋ ਹੁਣ ਦੇਖੋ ਆਉਣ ਵਾਲੇ ਸਮੇਂ 'ਚ ਸੈਕਰਾਮੈਂਟੋ ਦੇ ਵਿੱਚ ਵੀ ਜਿਹੜੇ ਸਕੂਲ ਆ ਉਹ ਬੰਦ ਹੋ ਸਕਦੇ ਆ ਕੁਝ ਸਮੇਂ ਦੇ ਲਈ ਜੇ ਟੀਚਰ ਸਟ੍ਰਾਈਕ 'ਤੇ ਜਾਂਦੇ ਆ। ਜੀ ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ